ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ, ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਹੁੰਦੀ ਆ, ਵਿਚਾਰ ਚਰਚਾ ਹੁੰਦੀ ਆ, ਤੇ ਨਾਲ ਦੀ ਨਾਲ ਤੁਸੀਂ ਵੀ ਆਪਣੀ ਹਿੱਸੇਦਾਰੀ ਪਾਉਂਦੇ ਹੋ ਆਪਣੀਆਂ ਟਿੱਪਣੀਆਂ ਦੇ ਰੂਪ 'ਚ, ਆਪਣੇ ਸਵਾਲਾਂ ਦੇ ਰੂਪ 'ਚ। ਸੋ ਅੱਜ ਫਿਰ ਆਪਣੀਆਂ ਟਿੱਪਣੀਆਂ ਦੇ ਨਾਲ, ਆਪਣੇ ਸਵਾਲਾਂ ਦੇ ਨਾਲ ਤੁਸੀਂ ਇਸ ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਹੋ, ਤੇ ਨਾਲ ਦੀ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੋ ਤਾਂ ਆਸਟ੍ਰੇਲੀਆ ਦਾ ਨੰਬਰ ਹੈ ਜੀ 33589436। ਇਹਦੇ ਤੇ ਕਾਲ ਕਰਕੇ ਤੁਸੀਂ ਲਾਈਵ ਗੱਲਬਾਤ ਕਰ ਸਕਦੇ ਹੋ। ਤਾਂ ਜੇ ਆਸਟ੍ਰੇਲੀਆ ਤੋਂ ਬਾਹਰ ਹੋ ਸਿਰਫ ਆਸਟ੍ਰੇਲੀਆ ਦਾ ਕੋਡ ਲਾ ਕੇ 33589436 ਕਰਕੇ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ। ਪਰ ਉਸ ਤੋਂ ਪਹਿਲਾਂ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਜੀ ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਹੋਰ ਦਲਜੀਤ ਜੀ ਮੌਸਮ ਕਿੱਦਾਂ? ਮੌਸਮ ਕਾਫੀ ਖਰਾਬ ਹੋ ਗਿਆ ਪਿਛਲੇ ਦਿਨਾਂ 'ਚ, ਸਿਡਨੀ 'ਚ ਤਾਂ ਕਾਫੀ ਹੜ੍ਹ ਵੀ ਆ ਗਏ ਜੀ। ਹੜ੍ਹ ਤਾਂ ਜੇ ਦੇਖੀਏ ਇੱਥੇ ਵੀ ਕਾਫੀ ਹੜ੍ਹ ਵਰਗੇ ਬਣੇ ਰਹੇ ਆ, ਕੁਈਨਸਲੈਂਡ ਦੇ ਵਿੱਚ ਵੀ ਤੇ ਨਿਊ ਸਾਊਥ ਵੇਲਸ ਦਾ ਬਹੁਤ ਸਾਰਾ ਕੰਟਰੀ ਸਾਈਡ ਜੀ। ਤੇ ਲਗਾਤਾਰ ਮੂਸਲੇਧਾਰ ਜਿਹੜੀ ਬਾਰਿਸ਼ ਆ ਹੋਈ ਆ, ਨਦੀਆਂ ਓਵਰਫਲੋ ਕਰ ਗਈਆਂ, ਕਈ ਘਰ ਵੀ ਰੁੜ ਗਏ ਤੇ ਜਾਨੀ ਨੁਕਸਾਨ ਵੀ ਹੋਇਆ। ਜਾਨਵਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪੰਛੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਜੰਗਲ ਏਰੀਏ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਪਰ ਹੁਣ ਜਿਹੜੇ ਅਗਲੀ ਸਮੱਸਿਆ ਇਹ ਹੈਗੀ ਹੈ ਕਿ ਡੈਮ ਵੀ ਅਜੇ ਭਰੇ ਹੋਏ ਆ ਤੇ ਨਾਲ ਦੀ ਨਾਲ ਜਿਹੜੀਆਂ ਨਦੀਆਂ ਅਜੇ ਵੀ ਓਵਰਫਲੋ ਕਰ ਰਹੀਆਂ, ਜਿਸ ਕਰਕੇ ਕੰਡੀਸ਼ਨਸ ਅਜੇ ਵੀ ਕ੍ਰਿਟੀਕਲ ਬਣੀ ਹੋਈ ਆ। ਪਰ ਖੁਸ਼ੀ ਦੀ ਗੱਲ ਇਹ ਆ ਵੀ ਅੱਜ ਤੋਂ ਥੋੜਾ ਜਿਹਾ ਅੱਜ ਰਿਆਇਤ ਮਿਲੀ ਆ, ਕਾਫੀ ਦਿਨਾਂ ਤੋਂ ਬਾਅਦ ਅੱਜ ਧੁੱਪ ਵੀ ਨਿਕਲੀ ਆ ਤੇ ਅਗਲਾ ਵੀਕ ਥੋੜਾ ਜਿਹਾ ਡਰਾਈ, ਸਿਰਫ ਇੱਕ ਦਿਨ ਥੋੜੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ, ਤੇ ਨੈਕਸਟ ਵੀਕ ਥੋੜੀ ਜਿਹਾ ਡਰਾਈ ਰਹੇਗਾ। ਭਾਰਤ ਦੀ ਗੱਲ ਕਰੀਏ ਦਲਜੀਤ ਜੀ, ਤੇ ਭਾਰਤ 'ਚ ਵੀ ਜਿਹੜਾ ਪੰਜਾਬ ਦੀ ਗੱਲ ਕਰੀਏ ਆਪਾਂ, ਗੱਲਾਂ ਬਾਤਾਂ ਪੰਜਾਬ 'ਚ ਹੁੰਦੀਆਂ ਰਹਿੰਦੀਆਂ, ਤੇ ਉੱਥੇ ਵੀ ਮੌਸਮ ਕਾਫੀ ਖਰਾਬ ਬਣਿਆ ਹੋਇਆ ਆ। ਜਿਹੜੀ ਖੜੀ ਫਸਲ ਹੈ ਉਹਦੇ ਤੇ ਗੜੇਮਾਰੀ ਜਾਂ ਬਾਰਿਸ਼ ਕਾਫੀ ਹੋਈ ਹੈ। ਬਿਲਕੁਲ ਤਰਨਤਾਰਨ ਏਰੀਏ ਦੇ ਵਿੱਚ ਗੜੇਮਾਰੀ ਹੋਈ ਆ ਜੀ, ਤੇ ਖਾਸ ਤੌਰ ਤੇ ਇਸ ਮੌਸਮ ਦੇ ਵਿੱਚ ਜਦੋਂ ਕਿ ਫਸਲਾਂ ਬਿਲਕੁਲ ਪੱਕ ਕੇ ਤਿਆਰ ਖੜੀਆਂ ਨੇ। ਕਿਉਂਕਿ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਕਿ ਵਿਸਾਖੀ ਤੇ ਨਾਲ ਹੀ ਕਣਕ ਦੀ ਕਟਾਈ ਆਪਾਂ ਸ਼ੁਰੂ ਕਰਨੀ ਆ, ਪਰ ਪਿਛਲੇ ਕੁਝ ਕੁ ਸਾਲਾਂ ਤੋਂ ਅਸੀਂ ਦੇਖਿਆ ਆ ਕਿ ਇਹ ਕਟਾਈ ਹੁਣ ਮਾਰਚ ਮਹੀਨੇ ਦੇ ਵਿੱਚ ਸ਼ੁਰੂ ਕਿਸਾਨ ਕਰ ਦਿੰਦੇ ਆ, ਕਿਉਂਕਿ ਪਹਿਲਾਂ ਹੀ ਗਰਮੀ ਇੰਨੀ ਜ਼ਿਆਦਾ ਆ ਜਾਂਦੀ ਆ। ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਇੰਨੀਆਂ ਜ਼ਿਆਦਾ ਧੁੰਦਾਂ ਪੈਂਦੀਆਂ ਹੁੰਦੀਆਂ ਸੀ, ਹੁਣ ਜਿਹੜਾ ਗਰਮੀ ਪਹਿਲਾਂ ਹੀ ਸ਼ੁਰੂ ਹੋ ਗਈ ਫਰਵਰੀ ਮਹੀਨੇ ਦੇ ਵਿੱਚ ਹੀ, ਤੇ ਕਾਫੀ ਗਰਮੀ ਹੁਣ ਪੈ ਰਹੀ ਆ। ਹੁਣ ਇਦਾਂ ਦੀ ਫਸਲ ਦੇ ਉੱਤੇ ਜਦੋਂ ਕਿ ਤਿਆਰ ਆ ਤੇ ਫਸਲ ਜਿਹੜੀ ਆ ਵਿਛ ਜਾਣੀ, ਇਹ ਕਿਸਾਨਾਂ ਦੇ ਲਈ ਕਾਫੀ ਘਾਟੇ ਦਾ ਸੌਦਾ ਰਹੇਗਾ ਜੀ। ਤੇ ਨਾਲ ਨਾਲ ਆਲੂਆਂ ਦਾ ਜਿਹੜਾ, ਕਿਉਂਕਿ ਆਲੂਆਂ ਦਾ ਵੀ ਸੀਜ਼ਨ ਹੈ ਖਾਸ ਤੌਰ ਤੇ ਦੁਆਬਾ ਦੇ ਵਿੱਚ, ਉਸ ਫਸਲ ਨੂੰ ਵੀ ਕਾਫੀ ਪ੍ਰਭਾਵਿਤ ਇਸ ਮੀਂਹ ਨੇ ਕੀਤਾ ਆ। ਕਿਉਂਕਿ ਇੱਕ ਮੌਸਮੀ ਮੀਂਹ ਇੱਕ ਤਾਂ ਹੁੰਦਾ ਵੀ ਸ਼ੁਰੂਆਤ ਜਦੋਂ ਹੁੰਦੀ ਆ, ਜਦੋਂ ਲੋੜ ਆ ਉਹਦਾ ਸਵਾਗਤ ਵੀ ਕਰਨਾ ਪੈਂਦਾ, ਪਰ ਜਿਹੜਾ ਬੇਮੌਸਮੀ ਮੀਂਹ ਆਉਂਦਾ ਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਦਲਜੀਤ ਜੀ ਜਿਹੜੀ ਕਿਸਾਨੀ ਹੈ, ਮੇਰੇ ਖਿਆਲ ਇਹਦਾ ਥੱਲੇ ਜਾਣ ਦਾ ਕਾਰਨ ਵੀ ਇਹੀ ਹੈ ਕਿ ਇੱਕ ਤਾਂ ਜਿਹੜੀਆਂ ਸਾਡੀਆਂ ਸਰਕਾਰਾਂ ਹੈ, ਜਿਹੜੇ ਸਾਡੇ ਤੇ ਰਾਜ ਕਰਦੀਆਂ, ਉਹ ਹੀ ਕਿਸਾਨੀ ਦੇ ਖਿਲਾਫ ਆ, ਕਿਸਾਨੀ ਲਈ ਕੋਈ ਚੰਗੇ ਕੰਮ ਨਹੀਂ ਕਰ ਰਹੀਆਂ, ਤੇ ਨਾਲ ਦੀ ਨਾਲ ਕੁਦਰਤ ਵੀ ਕਈ ਵਾਰ ਜਿਹੜੀ ਆ ਕਿਸਾਨੀ ਦੇ ਬਰਖਲਾਫ ਹੋ ਜਾਂਦੀ ਹੈ। ਉਹਦਾ ਹੀ ਕਾਰਨ ਇਹ ਹੈ ਕਿ ਹਰ ਚੀਜ਼ ਦਾ ਇੱਕ ਇੰਸ਼ੋਰੈਂਸ ਹੁੰਦਾ। ਤੁਸੀਂ ਗੱਡੀ ਇੱਕ ਲੈਂਦੇ ਆ ਜਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਆ, ਤੁਸੀਂ ਇੰਸ਼ੋਰੈਂਸ ਕਰਵਾਉਂਦੇ ਆ, ਤੇ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਤੁਹਾਡੀ ਇੱਕ ਤਰ੍ਹਾਂ ਨਾਲ ਸੇਫਟੀ ਬਣੀ ਰਹਿੰਦੀ ਆ। ਅੱਜ ਤੱਕ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਰਹੀਆਂ ਆ, ਪਰ ਅਜੇ ਤੱਕ ਕੋਈ ਇਦਾਂ ਦੀ ਸਿਕਿਉਰਿਟੀ, ਇਦਾਂ ਦਾ ਕੋਈ ਇੰਸ਼ੋਰੈਂਸ ਸਿਸਟਮ ਕਿਸਾਨੀ ਦੇ ਲਈ ਕੋਈ ਲਿਆਈ ਨਹੀਂ ਪਾ ਰਹੀਆਂ। ਕਿਉਂਕਿ ਤੁਸੀਂ ਦੇਖਿਆ ਵੀ ਹੋਣਾ ਵੀ ਕੁਦਰਤ ਦੀ ਕਰੋਪੀ ਅੱਗੇ ਇਹ ਸਾਰਿਆਂ ਦੇ ਵਿੱਚ ਹੀ ਪਾ ਦਿੱਤਾ ਜਾਂਦਾ ਕਿ ਜੀ ਕੁਦਰਤ ਦੀ ਕਰੋਪੀ ਅੱਗੇ ਇੰਸ਼ੋਰੈਂਸ ਕੰਪਨੀਆਂ ਕੁਛ ਨਹੀਂ ਕਰ ਸਕਦੀਆਂ, ਪਰ ਅਸਲੀ ਮਾਰ ਕਿਸਾਨਾਂ ਨੂੰ ਪੈਂਦੀ ਇਹਦੀ ਹੈਗੀ। ਫਿਰ ਨਰਿੰਦਰ ਮੋਦੀ ਨੇ ਦਾਅਵੇ ਤਾਂ ਬਹੁਤ ਕੀਤੇ ਸੀ ਕਿ, ਪਰ ਉਹਦੇ ਵਿੱਚ ਵੀ ਇਦਾਂ ਦੀਆਂ ਕੰਡੀਸ਼ਨਸ ਲਾ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਪੂਰਾ ਕਰਨਾ ਕਿ ਲਗਭਗ ਬਹੁਤ ਜ਼ਿਆਦਾ ਮੁਸ਼ਕਿਲ ਸੀ, ਤੇ ਉਹ ਵੀ ਇੱਕ ਸਿਸਟਮ ਫੇਲ ਹੋਇਆ। ਇਸ ਕਰਕੇ ਕਿਸਾਨੀ ਨੋ ਡਾਊਟ ਇਹ ਹੁਣੇ ਹੀ ਨਹੀਂ ਹੋਇਆ, ਪਹਿਲਾਂ ਤੋਂ ਵੀ ਤੁਸੀਂ ਦੇਖ ਲਓ, ਪਹਿਲੇ ਰਾਜੇ ਮਹਾਰਾਜਿਆਂ ਦੇ ਵੇਲਿਆਂ ਤੋਂ ਵੀ ਕਿਸਾਨ ਹਮੇਸ਼ਾ ਹੀ ਕਿਸਾਨੀ ਮਜ਼ਦੂਰੀ, ਇਹ ਦੋ ਇਦਾਂ ਦੇ ਰਹੇ ਆ ਜਿਹਦੇ ਨੇ ਕਿ ਹਮੇਸ਼ਾ ਹੀ ਇੱਕ ਦਬਾਅ ਜਾਂ ਕਹਿ ਲਓ ਦੱਬੇ ਕੁਚਲਿਆ ਸਮਾਜ ਰਿਹਾ ਇਹ। ਉਹਦਾ ਕਾਰਨ ਇਹੀ ਆ ਕਿ ਇਹਨਾਂ ਨੂੰ ਇੱਕ ਪਰਮਾਨੈਂਟ ਜਾਂ ਸਿਕਿਉਰ ਜਿਹੜੀ ਇਨਕਮ ਆ ਉਹ ਨਹੀਂ ਦਿੱਤੀ ਗਈ। ਬਿਲਕੁਲ, ਜਿੱਦਾਂ ਤੁਸੀਂ ਗੱਲ ਕੀਤੀ ਕਿਸਾਨੀ ਦਾ ਜਿਹੜਾ ਹਾਲ ਆ, ਮੰਦਹਾਲੀ, ਇਹ ਕਾਫੀ ਲੰਮੇ ਸਮੇਂ ਤੋਂ ਆ। ਜਦੋਂ ਆਜ਼ਾਦੀ ਦੀ ਲੜਾਈ ਵੀ ਮੇਰੇ ਖਿਆਲ ਕਾਰਪੋਰੇਟ ਘਰਾਣਿਆਂ ਤੇ ਚੰਗੇ ਤੇ ਮਾੜੇ ਦੇ ਵਿਚਕਾਰ ਹੀ ਸੀ, ਕਿਉਂਕਿ ਜਦੋਂ ਜਿਹੜੇ ਉਹਨਾਂ ਟਾਈਮਾਂ 'ਚ ਕਾਰਪੋਰੇਟ ਘਰਾਣੇ ਸੀ, ਉਹਨਾਂ ਦੀ ਉਦੋਂ ਵੀ ਆਜ਼ਾਦੀ ਸੀ, ਉਹ ਉਦੋਂ ਵੀ ਆਪਣੀ ਮਨਮਾਨੀ ਕਰਦੇ ਸੀ, ਪਰ ਜਿਹੜਾ ਇੱਕ ਆਮ ਆਦਮੀ, ਇੱਕ ਗਰੀਬ ਸੀ, ਉਹਦੀ ਗੱਲ ਨਹੀਂ ਸੀ ਸੁਣੀ ਜਾਂਦੀ, ਉਹ 'ਤੇ ਅਤਿਆਚਾਰ ਹੁੰਦਾ ਸੀ। ਉਹ ਭਗਤ ਸਿੰਘ ਹੁਣਾਂ ਨੇ ਜਾਂ ਹੋਰ ਜਿਹੜੇ ਸਾਡੇ
ਸ਼ਹੀਦ ਆ, ਜਿਹੜੇ ਯੋਧੇ ਆ ਕਹਿ ਸਕਦੇ ਆ, ਆਜ਼ਾਦੀ ਲਈ ਲੜੇ ਆ, ਉਹ ਇੱਕ ਸੁਪਨਾ ਲੈ ਕੇ ਤੁਰੇ ਸੀ। ਕੱਲ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਹੁਣਾਂ ਦਾ ਸ਼ਹੀਦੀ ਦਿਹਾੜਾ ਵੀ ਸੀਗਾ, ਉਹਨਾਂ ਨੂੰ ਯਾਦ ਕੀਤਾ ਗਿਆ ਥਾਵਾਂ ਥਾਵਾਂ ਤੇ। ਪਰ ਇੱਕ ਸੁਪਨਾ ਜਦੋਂ ਭਗਤ ਸਿੰਘ ਹੁਣਾਂ ਬਾਰੇ ਪੜ੍ਹਦੇ, ਉਹਨਾਂ ਦੀਆਂ ਜਿਹੜੀਆਂ ਜੇਲ੍ਹ ਚਿੱਠੀਆਂ ਪੜ੍ਹਦੇ ਆ ਜਾਂ ਉਹਨਾਂ ਬਾਰੇ ਕਿਤਾਬਾਂ ਪੜ੍ਹਦੇ ਆ, ਤੇ ਉਹਨਾਂ ਦਾ ਇੱਕ ਸੁਪਨਾ ਸੀਗਾ ਜਿਹਨੂੰ ਉਹ ਜਿਹੜਾ ਵੇਖਦੇ ਸੀ ਆਜ਼ਾਦ ਭਾਰਤ ਬਾਰੇ। ਪਰ ਜੇ ਅੱਜ ਦੇ ਭਾਰਤ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਸੁਪਨਾ ਪੂਰਾ ਹੋਇਆ? ਦੇਖੋ, ਪਹਿਲਾਂ ਤਾਂ ਸੁਪਨਾ ਉੱਥੇ ਖੇਰੂ ਹੋ ਗਿਆ ਜਦੋਂ ਵੀ ਆਪਾਂ ਗੱਲ ਕਰਦੇ ਸ਼ਹੀਦ ਭਗਤ ਸਿੰਘ ਦੀ ਗੱਲ ਆਪਾਂ ਕਰਦੇ ਆ ਜੀ। ਸ਼ਹੀਦ ਸੁਖਦੇਵ ਥਾਪਰ ਨੂੰ ਪਿੱਛੇ ਛੱਡ ਦਿੰਦੇ ਆ, ਸ਼ਹੀਦ ਰਾਜਗੁਰੂ ਨੂੰ ਆਪਾਂ ਪਿੱਛੇ ਛੱਡ ਦਿੰਦੇ ਆ। ਅਸਲ ਵਿੱਚ ਤਾਂ ਅਸੀਂ ਇੱਥੋਂ ਹੀ ਜਦੋਂ ਹੀ ਉਹਨਾਂ ਦੀ ਸ਼ਹੀਦੀ ਹੋਈ ਆ ਉਦੋਂ ਹੀ ਡਿਵੀਜ਼ਨਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ ਜੀ। ਦੇਖੋ ਵੀ ਜਿਹੜੇ ਸ਼ਹੀਦ ਭਗਤ ਸਿੰਘ ਇਹਨਾਂ ਦਾ ਜਨਮ ਹੋਇਆ ਪਾਕਿਸਤਾਨ ਦੇ ਵਿੱਚ ਜੀ, ਤੇ ਖੜਕੜ ਕਲਾਂ ਜਿਹੜਾ ਕਿ ਆਪਾਂ ਕਹਿ ਦਿੰਦੇ ਆ ਕਿ ਜਨਮ ਸਥਾਨ ਹੈ, ਅਸਲ ਦੇ ਵਿੱਚ ਇਹਨਾਂ ਦੇ ਚਾਚਾ ਅਜੀਤ ਸਿੰਘ ਹੁਣਾਂ ਦਾ ਸੀ ਤੇ ਜੱਦੀ ਪੁਸ਼ਤੀ ਇਹਨਾਂ ਦਾ ਘਰ ਸੀ ਜੀ। ਉੱਥੇ ਦੇਖੋ ਕਿੰਨਾ ਜ਼ਿਆਦਾ ਪ੍ਰਮੋਟ ਕੀਤਾ ਕਿ ਜਿੰਨਾ ਜ਼ਿਆਦਾ ਉੱਥੇ ਬਣਾਈਆਂ ਗਈਆਂ ਸ਼ਹੀਦ ਭਗਤ ਸਿੰਘ ਨੂੰ ਬਹੁਤ ਜ਼ਿਆਦਾ, ਨੋ ਡਾਊਟ ਉਹਨਾਂ ਦੀ ਜਿਹੜੀ ਸ਼ਹੀਦੀ ਆ, ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਉਹ ਲਾਮਿਸਾਲ ਹੈ ਬਿਲਕੁਲ। ਪਰ ਦੂਜੇ ਪਾਸੇ ਸੁਖਦੇਵ ਥਾਪਰ ਜਿਹੜੇ ਕਿ ਲੁਧਿਆਣੇ ਜੰਮੇ ਜੀ, ਲੁਧਿਆਣੇ ਦੇ ਵਿੱਚ ਜੰਪਲ ਹੋਣ ਦੇ, ਤੇ ਦੂਜਾ ਤੁਸੀਂ ਹੈਰਾਨ ਹੋਗੇ ਵੀ ਉਸ ਵੇਲੇ ਉਹ ਪੰਜਾਬ ਦਾ ਪ੍ਰਧਾਨ ਸੀ ਜੀ। ਪੰਜਾਬ ਦੀ ਜਿਹੜੀ ਉਸ ਵੇਲੇ ਐਸੋਸੀਏਸ਼ਨ ਇਹਨਾਂ ਨੇ ਬਣਾਈ ਸੀ ਰੈਵੋਲੂਸ਼ਨਰੀ, ਉਹਦੇ ਪ੍ਰਧਾਨ ਵੀ ਰਹੇ ਆ। ਪਰ ਸੁਖਦੇਵ ਥਾਪਰ ਨੂੰ ਪਿੱਛੇ ਛੱਡ ਦਿੱਤਾ ਗਿਆ ਬਿਲਕੁਲ। ਸੁਖਦੇਵ ਥਾਪਰ ਦੇ ਨਾਂ ਤੇ ਕੋਈ ਸਭਾ ਨਹੀਂ ਮੈਂ ਅੱਜ ਤੱਕ ਸੁਣੀ ਕਿ ਉਹਦੇ ਨਾਂ ਤੇ ਕੋਈ ਬਣੀ ਹੋਵੇ। ਸਿਰਫ ਇੱਕ ਲੁਧਿਆਣੇ ਦਾ ਬੱਸ ਸਟੈਂਡ ਆ ਜਿਹੜਾ ਕਿ ਅਮਰ ਸ਼ਹੀਦ ਸੁਖਦੇਵ ਥਾਪਰ ਦੇ ਨਾਂ ਦੇ ਉੱਤੇ ਬਣਿਆ, ਕੋਈ ਸਭਾ ਨਹੀਂ ਬਣੀ। ਰਾਜਗੁਰੂ ਜਿਹੜਾ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਰੱਖ ਦਿੱਤਾ ਗਿਆ ਰਾਜਗੁਰੂ ਨਗਰ ਜੀ। ਅਸੀਂ ਤਾਂ ਉਹ ਅਸਲ ਵਿੱਚ 3 ਜਦੋਂ ਸ਼ਹੀਦ ਹੋਏ ਆ ਉਸ ਵੇਲੇ ਸਾਡੇ ਕੋਲ ਇਹ ਸੀ ਕਿ ਅਸੀਂ ਇਕੱਠਿਆਂ ਨੇ ਚੱਲਣਾ ਬਿਲਕੁਲ। 3 ਡਿਫਰੈਂਟ ਜਾਤਾਂ ਸੀ ਕਿ ਪਰ ਇਹਨਾਂ ਨੇ ਦੇਖੋ ਕੁਰਬਾਨੀਆਂ ਕੀਤੀਆਂ ਇੱਕ ਦੇਸ਼ ਦੀ ਅਖੰਡਤਾ ਦੇ ਵਾਸਤੇ ਜੀ। ਇੱਕ ਸਾਡੇ ਅੱਗੇ ਮਿਸਾਲ ਪੇਸ਼ ਕਰਕੇ ਗਏ ਤਿੰਨੋਂ ਜਣੇ ਜੀ, ਹੱਸ ਕੇ ਫਾਂਸੀਆਂ ਦੇ ਉੱਤੇ ਚੜ੍ਹ ਗਏ ਜੀ। ਤਿੰਨਾਂ ਨੇ ਰੱਸੇ ਚੁੰਮੇ, ਤਿੰਨੋਂ ਜਿਹੜੇ ਆ ਬੜਾ ਸਟਰਗਲ ਕੀਤੀ, ਆਪਣੇ ਆਪ ਚੂਜ਼ ਕੀਤਾ। ਤੇ ਨੌਜਵਾਨ ਮੁੰਡੇ ਜਿਹੜੇ ਕਿ 23-24 ਸਾਲਾਂ ਦੇ ਨੌਜਵਾਨ ਮੁੰਡੇ, ਤੇ ਜੇ ਇਸ ਉਮਰ ਦੇ ਵਿੱਚ ਮੁੰਡੇ ਇਹ ਸੋਚਦੇ ਆ ਵੀ ਮੈਂ ਹੁਣ ਵਿਆਹ ਕਰਾਉਣਾ, ਮੈਂ ਹੁਣ ਗੱਡੀ ਲੈਣੀ ਆ, ਮੇਰੇ ਕੋਲ ਆਹ ਸਾਨੂੰ ਸ਼ੌਕਤ ਦਾ ਸਾਧਨ ਹੋਵੇ, ਅੱਜ ਦੇ ਜੋਕੇ ਜੀਵਨ 'ਚ ਮੇਰੇ ਕੋਲ ਆ ਮੋਬਾਈਲ ਹੋਵੇ, ਮੈਂ ਇੱਦਾਂ ਘੁੰਮਾਂ। ਉਸ ਵੇਲੇ ਦੇ ਵਿੱਚ ਉਹ ਗੱਲ ਕੀ ਕਰ ਰਹੇ ਆ ਕਿ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਜੀ। ਅਸੀਂ ਜਿਹੜੇ ਲੋਕ ਆ ਅਸੀਂ ਉੱਥੇ ਡਿਵੀਜ਼ਨਸ ਪਾਉਣੀ ਸ਼ੁਰੂ ਕਰ ਦਿੱਤੀ। ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸ਼ਹੀਦ ਭਗਤ ਸਿੰਘ ਸੰਧੂ ਬਣ ਗਿਆ ਜੀ, ਜਿਨ੍ਹਾਂ ਦੀ ਉਹਨਾਂ ਨੇ ਕਦੀ ਗੱਲ ਹੀ ਨਹੀਂ ਕੀਤੀ। ਸਾਨੂੰ ਪਤਾ ਹੀ ਨਹੀਂ ਲੱਗਾ ਸੁਖਦੇਵ ਥਾਪਰ ਕਦੋਂ ਬਣ ਗਿਆ, ਸਾਨੂੰ ਪਤਾ ਹੀ ਨਹੀਂ ਲੱਗਾ ਕਿ ਰਾਜਗੁਰੂ ਕਦੋਂ ਪੰਡਤ ਬ੍ਰਾਹਮਣ ਬਣ ਗਿਆ। ਇਸ ਕਰਕੇ ਉਹ ਜਿਹੜੀਆਂ ਇੱਕ ਬੜੀ ਖਤਰਨਾਕ ਸਾਜ਼ਿਸ਼ਾਂ ਹੁੰਦੀਆਂ ਰਹੀਆਂ, ਸੁਪਨੇ ਤਾਂ ਉੱਥੇ ਖੇਰੀ ਹੋ ਗਏ। ਰੌਲਾ ਦਲਜੀਤ ਜੀ ਇਹ ਆ ਨਾ ਕਿ ਜੇ ਉਹਨਾਂ ਨੂੰ ਇਕੱਠਿਆਂ, ਜਿੱਦਾਂ ਤੁਸੀਂ ਗੱਲ ਕੀਤੀ ਕਿ ਭਗਤ ਸਿੰਘ ਹੁਣਾਂ ਨੂੰ ਸੰਧੂ ਬਣਾਤਾ, ਇੱਕ ਨੂੰ ਜਿਹੜਾ ਬ੍ਰਾਹਮਣ ਬਣਾਤਾ, ਰੌਲਾ ਇਹ ਹੈ ਕਿ ਜੇ ਯੂਨਿਟੀ ਦੀ ਗੱਲ ਕਰਦੇ ਤਾਂ ਉਹਦੇ ਨਾਲ ਸਾਡੇ ਜਿਹੜੇ ਨੇਤਾ ਆ ਉਹਨਾਂ ਦੀ ਰੋਟੀ ਨਹੀਂ ਚੱਲਦੀ। ਉਹਨਾਂ ਦੀ ਰੋਟੀ ਚੱਲਦੀ ਆ ਜਦੋਂ ਅਸੀਂ ਹਿੰਦੂ ਬਨਾਮ ਸਿੱਖ ਕਰਦੇ ਆ, ਸਿੱਖ ਬਨਾਮ ਮੁਸਲਮ ਕਰਦੇ ਆ, ਵੰਡੀਆਂ ਪਾ ਕੇ ਸਾਡੀ ਰੋਟੀ ਚੱਲਦੀ ਆ ਬਿਲਕੁਲ। ਇਸ ਕਰਕੇ ਜਦੋਂ ਆਜ਼ਾਦੀ ਦੀ ਲੜਾਈ ਲੜੀ ਗਈ ਆ ਉਹਦੇ ਵਿੱਚ ਸਿੱਖ, ਮੁਸਲਮਾਨ, ਹਿੰਦੂ, ਈਸਾਈ ਸਾਰਿਆਂ ਨੇ ਆਪਣੇ ਲੈਵਲ ਦੇ ਉੱਤੇ ਭੂਮਿਕਾ ਨਿਭਾਈ ਆ। ਤੇ ਅੱਜ ਪਾਕਿਸਤਾਨ ਦੇ ਵਿੱਚ ਕੀ ਆ, ਉੱਥੇ ਆਨਾਕਾਨੀ ਬਹੁਤ ਸਾਰੇ ਲੋਕ ਇਦਾਂ ਦੇ ਉੱਥੇ ਮਿਲ ਜਾਣਗੇ ਜਿਹੜੇ ਕਹਿ ਦੇਣਗੇ ਭਗਤ ਸਿੰਘ ਤਾਂ ਸਿੱਖ ਆ। ਉਸ ਵੇਲੇ ਤੱਕ ਤਾਂ ਰੌਲਾ ਹੀ ਕੋਈ ਨਹੀਂ ਸੀ। ਉਸ ਵੇਲੇ ਤਾਂ ਇੱਕ ਭਾਰਤ ਸੀ, ਅਖੰਡ ਭਾਰਤ ਸੀ, ਤਿਰੰਗਾ ਲਹਿਰਾਉਣ ਦੀਆਂ ਗੱਲਾਂ ਹੁੰਦੀਆਂ ਸੀ ਹਰ ਪਾਸੇ ਦੇ ਵਿੱਚ। ਪਾਰਲੀਮੈਂਟ ਦੇ ਵਿੱਚ ਬੰਬ ਸਿੱਟਿਆ ਗਿਆ ਸੀ ਤੇ ਉਹ ਉਸ ਵੇਲੇ ਜੇ ਕਹਿ ਲਈਏ ਕਿ ਭਗਤ ਸਿੰਘ ਤਾਂ ਉਹ ਹੁਣ ਦੇ ਪਾਕਿਸਤਾਨ ਦੇ ਸੀ ਬੰਦੇ ਉਹ ਬਿਲਕੁਲ, ਪਰ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ। ਅੱਜ ਵੀ ਉੱਥੇ ਜਿਹੜੇ ਹਤੈਸ਼ੀ ਹੈਗੇ ਆ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਨੇ ਜੀ, ਉਹ ਲੋਕ ਜਿਹੜੇ ਅੱਜ ਵੀ ਉੱਥੇ ਖੜੇ ਹੋਏ ਨੇ, ਅੱਜ ਵੀ ਉਹ ਦੱਸਦੇ ਨੇ ਕਿ ਸਾਡੇ ਲਈ ਉਹ ਲਾਮਿਸਾਲ ਸਾਡਾ ਹੀਰੋ ਆ ਜੀ। ਤੇ ਇਸ ਕਰਕੇ ਉਹ ਲੋਕਾਂ ਦੀ ਜਿਹੜੀ ਡਿਵੀਜ਼ਨ ਜਿਹੜੀ ਕਰ ਦਿੱਤੀ ਜਾਂਦੀ ਆ ਉਹਦੇ ਨਾਲ ਸਾਡੇ ਉੱਤੇ ਪ੍ਰਭਾਵ ਪੈਂਦਾ। ਅੱਜ ਵੀ ਤਾਂ ਹੀ ਅਸੀਂ ਤੰਗ ਦਿਲੀਆਂ ਦੇ ਵਿੱਚ ਆ ਕਿ ਅੱਜ ਵੀ ਲੀਡਰ ਸਾਨੂੰ ਵੰਡ ਦਿੰਦੇ ਆ ਜੀ। ਜਿਹੜੇ ਸਾਡੇ ਅੱਗੇ ਮਿਸਾਲਾਂ ਲੈ ਕੇ ਆਉਂਦੇ ਆ ਉਹਨਾਂ ਦੇ ਨਾਲ ਸਟੋਰੀਜ਼ ਜੋੜਦੇ ਆ, ਸਟੋਰੀਜ਼ ਜੋੜ ਕੇ ਸਾਨੂੰ ਭਰਮਾ ਲੈਂਦੇ ਆ, ਭਰਮਾ ਕੇ ਉਹ ਤੋਂ ਬਾਅਦ ਅਸੀਂ ਫਿਰ ਟੁੱਟ ਜਾਂਦੇ ਆ ਜੀ। ਅਸੀਂ ਗਵਾਂਢੀ ਦੇ ਦੁਸ਼ਮਣ ਬਣ ਜਾਂਦੇ ਆ ਜੀ। ਤੇ ਇਹੀ ਸਾਡੇ ਕਹਿ ਲਓ ਕਿ ਮੁਸ਼ਕਲਾਂ ਦਾ ਇੱਕ ਕਾਰਨ ਹੈ। ਗੱਲ ਉਹੀ ਹੈ ਦਲਜੀਤ ਜੀ ਕਿ ਸੁਪਨਾ ਭਗਤ ਸਿੰਘ ਹੁਣਾਂ ਨੇ ਵੇਖਿਆ ਸੀਗਾ ਆਜ਼ਾਦ ਭਾਰਤ ਦੇ ਵਿੱਚ, ਜਿੱਥੇ ਹਰੇਕ ਚੰਗਾ ਜਿਹੜਾ ਉੱਚੇ ਨੀਵੇਂ ਦਾ ਇੱਕ ਫਰਕ ਮਿਟਾ ਦਿੱਤਾ ਜਾਊਗਾ, ਹਰੇਕ ਦਾ ਕੰਮ ਹੋਊਗਾ। ਪਰ ਉਹ ਸੁਪਨਾ ਪੂਰਾ ਨਹੀਂ ਹੋਇਆ। ਜੇ ਸੁਪਨਾ ਪੂਰਾ ਹੋ ਜਾਂਦਾ ਤਾਂ ਜਿਹੜੇ ਦਿੱਲੀ ਦੇ ਬਾਰਡਰਾਂ ਤੋਂ ਪਿਛਲੇ 6 ਮਹੀਨਿਆਂ ਤੇ ਬੈਠੇ ਉਹ ਬੈਠੇ ਨਾ ਹੁੰਦੇ, ਜੇ ਸਾਡੀ ਜਿਹੜੀ ਕਿਸਾਨੀ ਦਾ ਜੋ ਅੱਜ ਹਾਲਾਤ ਹੈ ਉਹ ਹਾਲਾਤ ਨਾ ਹੁੰਦੇ,
ਜੇ ਮਜ਼ਦੂਰਾਂ ਦੀ ਗੱਲ ਕਰੀਏ ਜਾਂ ਹੋਰ ਮਿਡਲ ਕਲਾਸ ਬੰਦੇ ਜੋ ਜਿਸ ਤਰੀਕੇ ਨਾਲ ਉਹ ਮਹਿੰਗਾਈ ਦੀ ਚੱਕੀ 'ਚ ਪਿਸ ਰਹੇ ਆ, ਉਹਨਾਂ ਦੇ ਉਹ ਹਾਲਾਤ ਨਾ ਹੁੰਦੇ ਜੇ ਭਗਤ ਸਿੰਘ ਹੋਣਾ ਦਾ ਉਹ ਸੁਪਨਾ ਪੂਰਾ ਹੋਇਆ ਹੁੰਦਾ। ਪਰ ਸਾਡੇ 'ਚ ਕਮੀ ਸਾਡੇ 'ਚ ਵੀ ਆ ਕਿ ਅਸੀਂ ਜਿਹੜੀ ਸਾਨੂੰ ਇੱਕ ਤਾਕਤ ਮਿਲੀ ਆ, ਕਨਸਟੀਟਿਊਸ਼ਨ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ, ਅਸੀਂ ਉਹ ਜਿਹੜਾ ਤਾਕਤ ਨੂੰ ਸਮਝ ਨਹੀਂ ਸਕੇ। ਬਿਲਕੁਲ। ਤੇ ਦਲਜੀਤ ਜੀ ਆਪਣੀ ਗੱਲ ਭਗਤ ਸਿੰਘ ਹੋਣਾ ਤੋਂ ਚੱਲੀ ਆ, ਤਾਂ ਮੈਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵੀ ਉਹਨਾਂ ਦੇ ਪਿੰਡ ਤੋਂ ਖਟਕੜ ਕਲਾਂ ਤੋਂ ਬੰਗੇ ਏਰੀਏ 'ਚ ਕਿਸਾਨ ਜਿਹੜੇ ਆਗੂ ਆ ਉਹਨਾਂ ਨੇ ਰੈਲੀ ਕੀਤੀ। ਉਸ ਰੈਲੀ ਨੂੰ ਕਿੱਦਾਂ ਵੇਖਦੇ ਹੋ, ਉਹ ਤੋਂ ਗੱਲ ਕਰਨੀ ਚਾਹੂੰਗਾ ਸ਼ੁਰੂ। ਬੰਗਾ ਉੱਥੇ ਰੈਲੀ ਹੋਈ ਆ, ਖਟਕੜ ਕਲਾਂ ਸਾਡੇ ਲੋਕਲ ਪਿੰਡ ਨੇ, ਉਹ ਜਾਂਦੇ ਆਉਂਦੇ ਰਹੀਦਾ ਉੱਥੇ, ਤੇ ਬੰਗਿਆਂ ਤੋਂ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਜੀ। ਬੰਗਿਆਂ ਦੀ ਅਨਾਜ ਮੰਡੀ ਦੇ ਵਿੱਚ ਇਹ ਰੱਖਿਆ ਗਈ ਸੀ ਰੈਲੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ, ਖਾਸ ਤੌਰ ਤੇ ਉਸ ਵੇਲੇ ਜਦੋਂ ਕਿ ਇਹ ਗੱਲਾਂ ਉੱਠਦੀਆਂ ਕਿ ਹੁਣ ਬਹੁਤੇ ਕਿਸਾਨ ਰਹੇ ਨਹੀਂ ਉੱਥੇ, ਨੋ ਡਾਊਟ ਕਿ ਕਿਸਾਨਾਂ ਦੀ ਗਿਣਤੀ ਘਟ ਗਈ ਆ। ਉਹਦਾ ਕਾਰਨ ਇਹ ਆ ਕਿ ਹੁਣ ਕਿਸਾਨੀ, ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਕਿਸਾਨੀ 6 ਮਹੀਨਿਆਂ ਦੇ ਬਾਅਦ ਪੈਸੇ ਆਉਂਦੇ ਆ। 6 ਮਹੀਨੇ ਤੁਸੀਂ ਟੁੱਟ ਮਰਦੇ ਆ, 6 ਮਹੀਨੇ ਬਾਅਦ ਤੁਹਾਨੂੰ ਪਤਾ ਨਹੀਂ ਕਿ ਪੈਸੇ ਆਉਣੇ ਆ ਕਿ ਨਹੀਂ ਆਉਣੇ। ਹੁਣ ਦੇਖ ਲਓ ਵੀ ਮੀਂਹ ਰਾਤੀ ਪੈ ਗਿਆ, ਅਜੇ ਪਤਾ ਅੱਗੇ ਪਤਾ ਨਹੀਂ ਕੀ ਹਾਲਾਤ ਹੋਣੇ ਆ ਬਾਅਦ ਦੇ ਵਿੱਚ, ਕਿਉਂਕਿ ਹੁਣ ਜਿਹੜਾ ਕੱਲੀ ਕਣਕ ਤੱਕੇ ਨਹੀਂ ਹੁੰਦਾ, ਫਿਰ ਉਸ ਤੋਂ ਬਾਅਦ ਤੂੜੀ ਵੀ ਸਾਂਭਣੀ ਹੁੰਦੀ ਆ, ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ, ਮਸ਼ੀਨਾਂ ਨਹੀਂ ਛੇਤੀ ਮਿਲਦੀਆਂ, ਫਿਰ ਬਾਅਦ ਵਿੱਚ ਮੰਡੀ ਦੇ ਵਿੱਚ ਵੀ ਬਹਿਣਾ ਪੈਂਦਾ ਆ, ਉੱਥੇ ਚੁਕਾਈ ਨਹੀਂ ਛੇਤੀ ਹੁੰਦੀ, ਬਹੁਤ ਸਾਰੀਆਂ ਸਮੱਸਿਆਵਾਂ। ਇਹ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਹੁੰਦਾ। ਹੁਣ ਉਹ ਕਿਸਾਨਾਂ ਨੇ ਆਪਣੇ ਜਿਹੜੇ ਕੰਮ ਆ ਸਾਂਭਣ ਦੇ ਲਈ ਆਉਣਾ, ਪਰ ਇਹ ਜਿਹੜੀ ਰੈਲੀ ਹੋਈ ਆ ਇਹਦੇ ਵਿੱਚ ਇਕੱਠ ਇੰਨੇ ਜ਼ਿਆਦਾ ਵੱਡਾ ਹੋਇਆ, ਇਹ ਤੋਂ ਲੱਗਦਾ ਵੀ ਲੋਕਾਂ ਦੇ ਵਿੱਚ ਜਿਹੜੀ ਚੰਗਿਆੜੀ ਆ ਜੇ ਮਰੀ ਨਹੀਂ ਇਹ। ਪਰ ਸਰਕਾਰ ਇਹ ਕਹਿ ਰਹੀ ਆ ਵੀ ਹੁਣ ਉਹ ਜਿਹੜਾ ਰੋਹ ਆ ਹੁਣ ਉਹ ਉਦਾਂ ਦਾ ਰਿਹਾ ਨਹੀਂ, ਪਰ ਅਸਲੀ ਸਮੱਸਿਆ ਰੋਹ ਉਦਾਂ ਦਾ ਹੀ ਆ। ਸਾਡੇ ਮਨਾਂ ਦੇ ਵਿੱਚ ਵੀ ਅਜੇ ਤਰ੍ਹਾਂ ਦਾ ਉਹੀ ਆ ਰੋਹ ਕਿ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦਾ ਹੱਲ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਕੀਤਾ ਜਾਵੇ। ਪਰ ਉਹਦੇ ਲਈ ਇਹ ਹੈ ਕਿ ਤੁਸੀਂ ਜਿਹੜੀ ਚੰਗਿਆੜੀ ਆ ਕਿਸੇ ਵੀ ਵੇਲੇ ਵੀ ਜਦੋਂ ਇਹ ਵਿਹਲੇ ਹੁੰਦੇ ਆ ਬਿਲਕੁਲ ਉਸੇ ਵੇਲੇ ਉੱਥੇ ਪਹੁੰਚਣਗੇ। ਦੂਜਾ ਸਭ ਤੋਂ ਵੱਡੀ ਸਮੱਸਿਆ ਆ ਕਿ ਜਿਹੜਾ ਟੈਂਪਰੇਚਰ ਦਾ ਵਧਣਾ, ਗਰਮੀ ਆ ਰਹੀ ਆ, ਤੇ ਉੱਥੇ ਸਹੂਲਤਾਂ ਖਾਸ ਤੌਰ ਤੇ ਟਰਾਲੀਆਂ ਦੇ ਵਿੱਚ ਰਹਿਣਾ ਪਹਿਲਾਂ ਇੰਨਾ ਔਖਾ ਸੀ, ਠੰਡੇ ਸੀ, ਤੇ ਹੁਣ ਵੈਸੇ ਭਾਵੇਂ ਕਿ ਬਹੁਤ ਸਾਰੇ ਪ੍ਰਬੰਧ ਕੀਤੇ ਜਾ ਰਹੇ ਆ, ਉਹ ਬਾਂਸ ਤੇ ਬੱਲੀਆਂ ਦੇ ਨਾਲ ਤੰਬੂ ਵੀ ਲਾਏ ਜਾ ਰਹੇ ਆ ਜੀ। ਬਹੁਤ ਸਾਰੇ ਕਿਸਾਨ ਅਜੇ ਵੀ 3-3 ਮਹੀਨਿਆਂ ਤੋਂ 4-4 ਮਹੀਨਿਆਂ ਤੋਂ ਉੱਥੇ ਬੈਠੇ ਹੋਏ ਆ। ਬਹੁਤ ਸਾਰੇ ਕਿਸਾਨ ਤਾਂ ਇਹ ਕਹਿਣੇ ਸ਼ੁਰੂ ਹੋ ਗਏ ਆ ਵੀ ਅਸੀਂ ਵਾਪਸ ਨਹੀਂ ਜਾਂਦੇ, ਜੇ ਅਸੀਂ ਜਾਂਦੇ ਆ ਤਾਂ ਸਾਡਾ ਨਾਂ ਪੈ ਗਿਆ ਤੇ ਦਿੱਲੀ ਵਾਲੇ ਜਿਹੜੇ ਕਿ ਉੱਥੇ ਡੇਰੇ ਲਾ ਕੇ ਬੈਠੇ ਆ ਦਿੱਲੀ ਤੇ, ਵੀ ਇਹ ਜੀ ਦਿੱਲੀ ਵਾਲਾ ਫਲਾਨਾ, ਇਹ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਚੱਲ ਪੈ ਜਾਂਦੀ ਆ। ਉਹ ਕਹਿੰਦੇ ਵੀ ਅਸੀਂ ਤਾਂ ਹੁਣ ਦਿੱਲੀ ਵਾਲੇ ਪ੍ਰਮੋਟ ਹੋ ਗਏ ਆ, ਜੇ ਅਸੀਂ ਹੁਣ ਵਾਪਸ ਜਾਂਦੇ ਆ ਸਾਡੇ ਲਈ ਬੇਸ਼ਰਮੀ ਵਾਲੀ ਗੱਲ ਆ। ਤੇ ਇਸ ਕਰਕੇ ਉਹ ਬੈਠੇ ਹੋਏ ਨੇ। ਪਰ ਸੰਯੁਕਤ ਮੋਰਚੇ ਦੇ ਇਹ ਆਗੂਆਂ ਵੱਲੋਂ ਕਹਿਤਾ ਕਿ ਹੋ ਸਕਦਾ ਕਿ 2024 ਤੱਕ ਹੀ ਚੱਲੇ, ਕਿਉਂਕਿ 2024 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਆਉਣੀਆਂ, ਜਿਸ ਤਰੀਕੇ ਨਾਲ ਦਲਜੀਤ ਜੀ ਹਾਲਾਤ ਬਣ ਗਏ, ਲੱਗਦਾ ਕਿ ਅੱਗੇ ਤਾਂ ਪਹਿਲਾਂ ਕਹਿੰਦੇ ਸੀ ਕਿ ਸਾਨੂੰ 6 ਮਹੀਨੇ ਰਹਿਣਾ ਪੈ ਸਕਦਾ, 6 ਮਹੀਨੇ ਤਾਂ ਹੋ ਗਏ, ਪਰ ਜਿਸ ਤਰੀਕੇ ਨਾਲ ਸਰਕਾਰ ਅਵੇਸਲੀ ਹੋ ਗਈ ਹੈ, ਜਿਸ ਤਰੀਕੇ ਨਾਲ ਬਿਲਕੁਲ ਹੀ ਮੂੰਹ ਮੋੜ ਗਿਆ, ਕਿਉਂਕਿ ਪਹਿਲਾਂ ਇੱਕ ਟਾਈਮ ਸੀ ਜਦੋਂ ਮੀਟਿੰਗਾਂ ਦਾ ਦੌਰ ਚੱਲੇ, ਪਰ ਹੁਣ ਕਿਸਾਨ ਜਿਹੜੇ ਕਿਸਾਨ ਆਗੂ ਆਪਣੇ ਲਗਾਤਾਰ ਪ੍ਰੋਗਰਾਮ ਦੇ ਰਹੇ ਆ, ਪਰ ਜਿਹੜੀ ਸਰਕਾਰ ਵੱਲੋਂ ਕੋਈ ਗੱਲਬਾਤ ਨਹੀਂ ਹੋ ਰਹੀ, ਸਰਕਾਰ ਵੱਲੋਂ ਕੋਈ ਇਹਦੇ ਤੇ ਕੋਈ ਅਪਡੇਟ ਨਹੀਂ ਦਿੱਤੀ ਜਾ ਰਹੀ, ਕੋਈ ਉਹ ਗੱਲ ਵੀ ਕਰਨੀ ਗਵਾਰਾ ਨਹੀਂ ਸਮਝ ਰਿਹਾ ਅੱਜ ਦੇ ਦਿਨ ਦੇ ਵਿੱਚ। ਤਾਂ ਬਿਲਕੁਲ ਇਹ ਲੱਗਦਾ ਕਿ ਜਿਹੜਾ ਇਹ ਆ ਸੰਘਰਸ਼ ਹੈ ਕਾਫੀ ਲੰਮਾ ਚੱਲਣ ਵਾਲਾ, ਤੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ, ਕਿੱਧਰ ਨੂੰ ਜਾਂਦਾ ਦੇਖਦੇ ਹੋ? ਇਹਦੇ ਵਿੱਚ ਇਹ ਹੈ ਕਿ ਜਦੋਂ ਸਾਨੂੰ ਯਾਦ ਹੋਣਾ ਕਿ ਬਿਹਾਰ ਦੀਆਂ ਜਦੋਂ ਇਲੈਕਸ਼ਨਸ ਹੋਈਆਂ ਸੀ, ਉਸੇ ਵੇਲੇ ਆਪਾਂ ਗੱਲ ਇਸੇ ਸਟੂਡੀਓ ਦੇ ਵਿੱਚ ਕੀਤੀ ਸੀ ਕਿ ਜੇ ਇੱਥੇ ਬੀਜੇਪੀ ਹਾਰ ਜਾਂਦੀ ਆ ਬਿਹਾਰ ਦੇ ਵਿੱਚ, ਉਹਦਾ ਬਹੁਤ ਵੱਡਾ ਬੂਸਟ ਕਿਸਾਨ ਅੰਦੋਲਨ ਨੂੰ ਮਿਲਣਾ, ਕਿ ਸ਼ਾਇਦ ਇਸੇ ਕਰਕੇ, ਕਿਉਂਕਿ ਇਹਨਾਂ ਨੇ ਪ੍ਰਮੋਸ਼ਨ ਵੀ ਉੱਥੇ ਬਹੁਤ ਜ਼ਿਆਦਾ ਕੀਤੀ। ਪਰ ਬਿਹਾਰ ਦੇ ਵਿੱਚ ਬੀਜੇਪੀ ਫਿਰ ਜਨਤਾ ਦਲ ਯੂਨਾਈਟਿਡ ਦੇ ਨਾਲ ਨਿਤਿਸ਼ ਕੁਮਾਰ ਨੇ, ਕਹਿ ਸਕਦੇ ਆ ਆਪਾਂ ਕਿ ਨਿਤਿਸ਼ ਕੁਮਾਰ ਨੇ ਨਾਲ ਰਲ ਕੇ ਇਹਨਾਂ ਨੂੰ ਫੇਰ ਲੈ ਕੇ ਆਂਦਾ। ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਉਹ ਕੀ ਸੋਚਦੇ ਆ, ਜੋ ਸਰਕਾਰ ਆ, ਸਰਕਾਰ ਦੀ ਨੀਤ ਇਹ ਆ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਉਹ ਪਹਿਲਾਂ ਤੋਂ ਪ੍ਰਮੋਟ ਕਰਦੇ ਆ, ਭਾਵੇਂ ਕਿ ਇਹਦੇ ਵਿੱਚ ਸਾਰੇ ਕਿਸਾਨ ਦੁਖੀ ਜਿਹੜੇ ਆ, ਸਭ ਤੋਂ ਜ਼ਿਆਦਾ ਕਿਸਾਨ ਮਹਾਰਾਸ਼ਟਰ ਦੇ ਵਿੱਚ ਆ, ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਹੋ ਰਹੀਆਂ। ਪਰ ਇਹ ਆ ਵੀ ਉਹਨਾਂ ਲਈ ਦਿੱਲੀ ਦੂਰ ਆ, ਉਹਨਾਂ ਲਈ ਇੰਨੀ ਦੂਰ ਤੱਕ ਆਉਣਾ, ਕੇਰਲਾ ਦੇ, ਤਾਮਿਲਨਾਡੂ ਦੇ, ਉਹਨਾਂ ਦੇ ਇੰਨੀ ਦੂਰ ਤੱਕ ਆਉਣਾ। ਹੁਣ ਆਪਾਂ ਤਾਂ ਇੱਕ ਦਿਨ ਦੇ ਵਿੱਚ ਪਹੁੰਚ ਜੀਦਾ, ਆਪਾਂ ਤਾਂ ਜੇ ਕਣਕ ਦੀ ਵਢਾਈ ਵੀ ਕਰਨੀ ਆ ਆਪਾਂ ਦੂਜੇ ਦਿਨ ਜਾ ਕੇ ਪਹੁੰਚ ਸਕਦੇ ਆ, ਤੇ ਉਹ ਬੰਦਿਆਂ ਦੇ ਲਈ ਸਾਧਨ ਖਾਸ ਉਹਦੇ ਟਰੈਕਟਰ ਟਰਾਲੀਆਂ ਤੇ ਆਉਣਾ ਉਹਨਾਂ ਲਈ ਬਹੁਤ ਟਫ ਆ। ਇਸ ਕਰਕੇ ਉਹ, ਪਰ ਸਰਕਾਰ ਕੀ ਸਮਝਦੀ ਆ, ਉਹ ਇਹੀ ਪ੍ਰਮੋਟ ਕਰਦੀ ਆ ਕਿ ਪੰਜਾਬ ਤੇ ਹਰਿਆਣੇ ਦਾ ਇਹ ਮਸਲਾ, ਤੇ ਪੰਜਾਬ ਨੂੰ ਜੇ ਉਹ ਦੇਖੋ ਕਿ ਪੰਜਾਬ ਨੂੰ ਸਿਰਫ 13 ਨੰਬਰ ਗਿਣਦੇ ਆ ਉਹ, ਇੱਥੇ ਦੀਆਂ 13 ਸੀਟਾਂ ਆ ਤੇ 10 ਸੀਟਾਂ ਹੈਗੀਆਂ ਆਪਣੇ ਹਰਿਆਣੇ, ਕਿੰਨਾ ਫਰਕ ਪਾਉਂਦਾ। ਇਸ ਕਰਕੇ ਉਹ ਇਹਨਾਂ ਤੇ ਧਿਆਨ ਹੀ ਨਹੀਂ ਦਿੰਦੇ। ਉਹਨਾਂ ਦਾ ਅਸਲੀ ਧਿਆਨ ਕਿੱਥੇ ਆ? ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ,
ਤੇ ਅੱਜ ਕੱਲ ਪੱਛਮੀ ਬੰਗਾਲ। ਜੀ ਹੁਣ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨਸ ਹੋਣੇ ਆ, ਭਾਵੇਂ ਕਿ ਮਮਤਾ ਬੈਨਰਜੀ ਬਹੁਤ ਜ਼ਿਆਦਾ ਕਰ ਰਹੀ ਆ ਜੀ, ਬਹੁਤ ਵਧੀਆ ਕਰ ਰਹੀ ਆ ਕੰਮ, ਪਰ ਫਿਰ ਵੀ ਉੱਥੇ ਜਿਸ ਤਰੀਕੇ ਦੇ ਨਾਲ ਹਿੰਦੂਇਜ਼ਮ ਦਾ ਫੰਡਾ ਉੱਥੇ ਚਲਾਇਆ ਜਾ ਰਿਹਾ, ਜੇ ਉੱਥੇ ਫਿਰ ਬੀਜੇਪੀ ਆ ਜਾਂਦੀ ਆ ਜੀ, ਫਿਰ ਕਿਸਾਨ ਅੰਦੋਲਨ ਹੋਰ ਵੀ ਲੰਬਾ ਹੋਣ ਦੀ ਕਾਰਨ ਹੈਗੇ, ਕਿਉਂਕਿ ਇਸ ਵੇਲੇ ਕਿਸਾਨ ਸਾਰੇ ਉੱਥੇ ਜਿਹੜੇ ਲੀਡਰ ਸੇ ਜਾਂਦੇ ਆ ਤੇ ਉਹ ਕਹਿ ਰਹੇ ਆ ਕਿ ਭਾਜਪਾ ਨੂੰ ਵੋਟ ਨਾ ਪਾਓ। ਨਾਲ ਦੀ ਨਾਲ ਹੁਣ ਕਿਸਾਨ ਆਗੂਆਂ ਵੱਲੋਂ 26 ਤਰੀਕ ਦਾ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ, ਇਹਨੂੰ ਕਿੱਦਾਂ ਦੇਖਦੇ ਹੋ? ਇਹ ਦੇਖੋ, ਬੰਦ ਦੇ ਪਹਿਲਾਂ ਹੀ ਬਹੁਤ ਸੱਦੇ ਦਿੱਤੇ ਗਏ ਆ, ਪਰ ਅਸਲ ਵਿੱਚ ਇਹ ਆ ਕਿ ਸਰਕਾਰ ਪਰਵਾਹ ਹੀ ਨਹੀਂ ਕਰ ਰਹੀ। ਸਰਕਾਰ ਨੂੰ ਕੋਈ ਭਾਵੇਂ ਕਿ ਮਿਲੀਅਨਸ ਡਾਲਰ ਦਾ ਫਰਕ ਪੈ ਜਾਂਦਾ, ਘਾਟਾ ਪੈ ਜਾਂਦਾ, ਇੱਕ ਦਿਨ ਦਾ ਬੰਦ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ। ਬਿਲਕੁਲ, ਤੁਸੀਂ ਦੇਖੋ ਕਿ ਇਹਦੇ ਨਾਲ ਬਹੁਤ ਵੱਡਾ ਘਾਟਾ ਸਰਕਾਰ ਨੂੰ ਪੈਂਦਾ, ਇੱਕ ਦਿਨ ਦੇ ਵਿੱਚ ਬਿਜ਼ਨਸ ਠੱਪ ਹੋ ਜਾਂਦੇ ਆ, ਬਹੁਤ ਸਾਰੇ ਟੈਕਸ ਜਿਹੜੇ ਆ ਉਹਨਾਂ ਦੇ ਮਰ ਜਾਂਦੇ ਆ, ਪਰ ਸਰਕਾਰ ਇਹਨਾਂ ਨੂੰ ਪਰਵਾਹ ਹੀ ਨਹੀਂ ਕਰ ਰਹੀ। ਦੂਜੇ ਪਾਸੇ ਰਕੇਸ਼ ਟਕੈਤ ਨੇ ਜਿੱਦਾਂ ਕਿਹਾ, ਉਹਨੇ ਕਿਹਾ ਕਿ ਜਿਹੜੇ ਮੈਂ ਟਰੈਕਟਰ ਟਰਾਲੀ ਆ ਸੰਸਦ ਤੱਕ ਮਾਰਚ ਕਰਨਾ, ਮੈਂ ਉੱਥੇ ਜਾ ਕੇ ਜਿਹੜੀ ਆ ਵਾਹੀ ਕਰਕੇ ਮੈਂ ਉੱਥੇ ਫਸਲਾਂ ਬੀਜਣੀਆਂ। ਉਹਦਾ ਵਿਰੋਧ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਲੀਡਰਾਂ ਨੇ ਕੀਤਾ ਵੀ ਆ ਕਿ ਨਹੀਂ, ਉਹਨਾਂ ਨੂੰ ਇਦਾਂ ਦੇ ਬਿਆਨ ਦੇਣੇ ਨਹੀਂ ਚਾਹੀਦੇ। ਪਰ ਇਹ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਅਗਰੈਸਿਵ ਹੁੰਦੇ ਨਹੀਂ, ਸ਼ਾਇਦ ਇਹ ਸਰਕਾਰ ਝੁਕਣ ਵਾਲੀ ਨਹੀਂ, ਪਰ ਉਹ ਅਗਰੈਸਿਵ ਹੋਣਾ ਉਹ ਕਿਸ ਲਿਮਟ ਤੱਕ ਹੋਣਾ ਉਹਦੇ ਲਈ ਵੀ ਤੁਹਾਨੂੰ ਕੋਈ ਦੇਖਣਾ ਪੈਣਾ। ਤੇ ਪਰ ਇਹ ਲੰਬਾ ਜਿਹੜੇ ਅੰਦੋਲਨ ਆ, ਇਹ ਏਡੀ ਸੌਖੀ ਚੀਜ਼ ਨਹੀਂ ਹੁੰਦੀ, ਪਰ ਇਹਦੇ ਲਈ ਡੈਮੋਕ੍ਰੇਸੀ ਜਿਹੜੀ ਕਿ ਕਿਹੋ ਜਿਹੇ ਰਿਜ਼ਲਟ ਆ ਰਹੇ ਆ, ਸਰਕਾਰਾਂ ਉਸ ਹਿਸਾਬ ਨਾਲ ਕੰਮ ਕਰਦੀਆਂ ਕਿ ਸਾਨੂੰ ਅੱਗੇ ਜਿੱਤਣ ਦੇ ਲਈ ਸਾਡਾ ਰਾਹ ਸਾਫ਼ ਰਵੇ। ਜਿੰਨਾ ਚਿਰ ਤੱਕ ਉਹਨਾਂ ਨੂੰ ਇਹ ਡਰ ਨਹੀਂ ਪੈਂਦਾ ਕਿ ਸਾਨੂੰ ਜਿੱਤਣ ਦਾ ਹੁਣ ਬਿਹਾਰ ਸਕਦੇ ਹਾਂ ਅਸੀਂ, ਉਨਾ ਚਿਰ ਤੱਕ ਇਹ ਕਿਸਾਨ ਅੰਦੋਲਨ ਦਾ ਕੁਛ ਨੇਪਰੇ ਚੜ੍ਹਨਾ ਔਖਾ। ਸੋ ਬਿਲਕੁਲ ਆਉਣ ਵਾਲਾ ਜਿਹੜਾ ਸਮਾਂ ਆ ਉਹ ਕਾਫੀ ਔਖਾ ਹੋਣ ਵਾਲਾ ਆ ਪੰਜਾਬ ਹਰਿਆਣੇ ਲਈ, ਜਾਂ ਜਿੰਨੇ ਵੀ ਉੱਥੇ ਬੈਠੇ ਆ, ਕਹਿ ਸਕਦੇ ਹਾਂ ਬਹੁਤ ਲੰਮਾ ਇਹ ਚੱਲਣ ਵਾਲਾ ਸੰਘਰਸ਼। ਉਹ ਆਪਣਾ ਹੱਠ ਹਾਰ ਕੇ ਜਿਹੜੀ ਆ ਆਪਣਾ ਮਨ ਪੱਕਾ ਕਰਕੇ ਤੇ ਜਿਹੜੇ ਪਰ ਇਹਦੇ ਵਿੱਚ ਦੂਜਾ ਪੋਜ਼ਿਟਿਵ ਪੁਆਇੰਟ ਇਹ ਆ ਕਿ ਜੇ UN ਦੇ ਵਿੱਚ ਗੱਲ ਹੋ ਰਹੀ ਹੈ, ਜਾਂ ਬ੍ਰਿਟਿਸ਼ ਦੇ ਜੇ ਸੰਸਦ ਉੱਥੇ ਗੱਲਾਂ ਕਰ ਰਹੇ, ਜਾਂ ਆਸਟ੍ਰੇਲੀਆ ਦਾ ਕੋਈ ਇੱਥੇ ਮੈਂਬਰ ਪਾਰਲੀਮੈਂਟ ਗੱਲ ਕਰ ਰਿਹਾ, ਇਹ ਪ੍ਰਾਪਤੀ ਆ ਕਿਸਾਨਾਂ ਦੀ। ਬਿਲਕੁਲ, ਕਿ ਕਿਸਾਨ ਪਾਕਿਸਤਾਨ ਦੇ ਵਿੱਚ ਤੁਸੀਂ ਦੇਖੋ, ਉੱਥੇ ਤਾਂ ਜਾ ਕੇ ਕੱਢ ਕੇ ਦੇਖੋ, ਉੱਥੇ ਵੀ ਟਰੈਕਟਰ ਰੈਲੀਆਂ ਨਿਕਲ ਰਹੀਆਂ, ਪਰ ਕੋਈ ਨੋਟ ਨਹੀਂ ਕਰ ਰਿਹਾ। ਪਰ ਜਿਸ ਤਰੀਕੇ ਦੇ ਨਾਲ ਇਹ ਅੰਦੋਲਨ ਚਲਾਇਆ ਗਿਆ, ਪੀਸਫੁਲੀ ਚਲਾਇਆ ਗਿਆ, 26 ਜਨਵਰੀ ਨੂੰ ਪ੍ਰਮੋਟ ਕਰ ਦਿੱਤਾ ਗਿਆ, ਉਹਦੇ ਵਿੱਚ ਵੀ ਦੋ ਕਥਨੀਆਂ ਹੈਗੀਆਂ, ਕੋਈ ਉਹਦੇ ਸਪੋਰਟ ਵਿੱਚ ਆ, ਕੋਈ ਨਹੀਂ ਵੀ ਹੈਗਾ, ਪਰ ਉਹਦਾ ਕੋਈ ਬੈਡ ਰਿਜ਼ਲਟ ਕੋਈ ਨਿਕਲਿਆ ਨਹੀਂ। ਇੱਕ ਸਿਰਫ ਇਹ ਆ ਵੀ ਮਾੜੀ ਘਟਨਾ ਇਹ ਹੋਈ ਵੀ ਉਹ ਨੌਜਵਾਨ ਦੀ ਮੌਤ ਹੋਈ ਆ। ਤੇ ਹੁਣ ਉਸ ਤੋਂ ਬਾਅਦ ਐਡੇ ਵਰਲਡ ਲੈਵਲ ਤੱਕ ਗੱਲ ਪਹੁੰਚਾਉਣੀ, ਈਵਨ ਕਿ ਹਰ ਦੇਸ਼ ਦੇ ਵਿੱਚ ਪ੍ਰੋਟੈਸਟ ਹੋਏ ਆ, ਹਰ ਦੇਸ਼ ਦੇ ਵਿੱਚ ਜਿੰਨੀਆਂ ਵੀ ਇੰਡੀਅਨ ਐਮਬੈਸੀ ਆ ਉਹਨਾਂ ਦੇ ਅੱਗੇ ਜਾ ਕੇ ਵਿਰੋਧ ਪ੍ਰਦਰਸ਼ਨ ਹੋਏ ਆ, ਵਰਲਡ ਲੈਵਲ ਤੱਕ ਇਹ ਕਿਸਾਨ ਅੰਦੋਲਨ ਗਿਆ, ਇਹ ਇੱਕ ਬਹੁਤ ਵੱਡੀ ਪ੍ਰਾਪਤੀ। ਬਿਲਕੁਲ, ਚਾਹੇ ਸਰਕਾਰ ਇੱਕ ਤਰ੍ਹਾਂ ਨਾਲ ਮੂੰਹ ਬੰਦ ਕਰਕੇ ਬੈਠੀ ਹੋਵੇ, ਸਰਕਾਰ ਨਾ ਜਾਗੀ ਹੋਵੇ, ਪਰ ਇਸ ਅੰਦੋਲਨ ਚੋਂ ਅਸੀਂ ਪ੍ਰਾਪਤ ਬਹੁਤ ਕੁਝ ਕੀਤਾ। ਜਿਹੜਾ ਹਰਿਆਣਾ ਤੇ ਪੰਜਾਬ ਇੱਕ ਦੂਜੇ ਦੇ ਸਦਾ ਖਿਲਾਫ ਰਹੇ ਆ, ਉਹ ਇੱਕ ਮੋਢੇ ਨਾਲ ਮੋਢਾ ਲਾ ਕੇ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ। ਹੋਰ ਵੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਹਰ ਪਾਰਲੀਮੈਂਟ ਬਾਹਰਲੇ ਦੇਸ਼ਾਂ ਤੱਕ, UN ਤੱਕ ਜਿਹੜੀ ਕਿਸਾਨਾਂ ਦੀ ਜਿਹੜੀ ਆਵਾਜ਼ ਆ ਉਹ ਪਹੁੰਚੀ ਆ। ਹਰੇਕ ਜਿਹੜਾ ਨੌਜਵਾਨੀ ਆ ਉਹ ਬਾਬਿਆਂ ਨਾਲ ਜਾ ਕੇ ਬਹਿ ਗਈ। ਬਹੁਤ ਕੁਝ ਜਿਹੜਾ ਇਦਾਂ ਦੀਆਂ ਜਿਹੜਾ ਆਪਾਂ ਕਹਿ ਸਕਦੇ ਹਾਂ ਬਿਹਾਈਂਡ ਦਾ ਸੀਨ ਜਿਹੜੀਆਂ ਚੀਜ਼ਾਂ ਆ ਉਹ ਵੇਖਣ ਵਾਲੀਆਂ, ਜਿਹੜੀਆਂ ਚੋਂ ਪੋਜ਼ਿਟਿਵ ਨਿਕਲ ਕੇ ਆਉਂਦੀਆਂ ਆ। ਤੇ ਤੁਸੀਂ ਦਲਜੀਤ ਜੀ ਗੱਲ ਕੀਤੀ ਕਿ ਜਿਹੜੀ ਗਵਰਨਮੈਂਟ ਆ ਉਹ ਝੁਕਦੀ ਨਹੀਂ, ਪਰ ਕਈ ਥਾਵਾਂ ਤੇ ਜਿਹੜੀ 56 ਇੰਚ ਵਾਲਾ ਸੀਨਾ ਉਹ ਝੁਕਣ ਲੱਗ ਪਿਆ। ਮੈਂ ਮੋਦੀ ਸਾਹਿਬ ਹੋਣਾ ਦੀ ਕਾਫੀ ਪੁਰਾਣੀ ਇੰਟਰਵਿਊ ਵੇਖ ਰਿਹਾ ਸੀ ਇੱਕ ਦਿਨ, ਤੋਂ ਉਹ ਕਹਿੰਦੇ ਕਿ ਜਿਹੜੇ ਡਾਕਟਰ ਮਨਮੋਹਨ ਸਿੰਘ ਹੋਣੀ ਆ, ਇਹ ਦਿੱਲੀ ਬਹਿ ਕੇ ਪਾਕਿਸਤਾਨ ਨੂੰ ਲਵ ਲੈਟਰ ਲਿਖਦੇ ਆ, ਮੈਂ ਆ ਗਿਆ, ਮੈਂ ਇਦਾਂ ਨਹੀਂ ਕਰੂੰਗਾ, ਮੇਰਾ ਜਿਹੜਾ 56 ਇੰਚ ਦਾ ਸੀਨਾ ਆ। ਪਰ ਜਿਹੜਾ 56 ਇੰਚ ਦਾ ਸੀਨਾ ਉਹ ਵੀ ਚਿੱਠੀਆਂ ਵਾਲੇ ਰਾਹ ਤੇ ਤੁਰ ਪਿਆ। ਉਹਨਾਂ ਨੇ ਇਮਰਾਨ ਖਾਨ ਸਾਹਿਬ ਹੋਣਾ ਨੂੰ ਚਿੱਠੀ ਲਿਖੀ ਆ, ਕਿੱਦਾਂ ਦੇਖਦੇ ਹੋ? 56 ਇੰਚ ਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ ਜੀ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਬੰਦਾ ਬਲਸ਼ਾਲੀ ਹੋਵੇ ਜੀ ਉਹ ਬੰਦਾ ਸੱਚੀ ਬਲਸ਼ਾਲੀ ਹੁੰਦਾ ਜੀ। ਕਈ ਵਾਰੀ ਬਹੁਤ ਮਾੜਾ ਮੇਰੇ ਵਰਗਾ ਬੰਦਾ ਹੁੰਦਾ ਜੀ, ਤੇ ਉਹ ਗੱਲ ਕੀ ਹੁੰਦੀ ਕਿ ਹੌਸਲਾ, ਤੁਹਾਡੇ ਵਿੱਚ ਹੌਸਲਾ ਕਿੰਨਾ। ਹੁਣ ਮੋਦੀ ਸਾਹਿਬ ਨੇ ਹੌਸਲੇ ਦੀ ਜਿਹੜੀ ਗੱਲ ਹੈ, ਇਹ ਤਾਂ ਉਦੋਂ ਹੀ ਗਏ ਜਦੋਂ ਨਵਾਜ਼ ਸ਼ਰੀਫ ਦੇ ਜਾ ਕੇ ਅਫਗਾਨਿਸਤਾਨ ਤੋਂ ਆਉਂਦੇ ਬਿਲਕੁਲ ਉਹਨਾਂ ਦੇ ਘਰ ਚਾਹ ਪਾਰਟੀ ਵੀ ਕਰਿਆ ਸੀ, ਜਦ ਕਿ ਕੋਈ ਪਲਾਨ ਵੀ ਹੈ ਨਹੀਂ ਸੀ। ਉਦੋਂ ਪਹਿਲਾਂ ਇਹਨਾਂ ਨੇ ਇਲੈਕਸ਼ਨਸ ਦੇ ਵਿੱਚ ਮੇਨ ਮੁੱਦਾ ਇਹ ਬਣਾਇਆ ਸੀ ਜੀ, ਖਾਸ ਤੌਰ ਤੇ ਪੁਲਵਾਮਾ ਦਾ ਜਿਹੜਾ ਕਾਂਡ ਹੋਇਆ, ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉੱਥੇ ਸਟ੍ਰਾਈਕਸ ਹੋਈਆਂ, ਉਸ ਤੋਂ ਬਾਅਦ ਲੱਗਦਾ ਸੀ ਕਿ ਬਹੁਤ ਵੱਡੇ ਐਕਸ਼ਨਸ ਇਹਨਾਂ ਨੇ ਲੈਣੇ ਆ। ਅਸਲ ਦੇ ਵਿੱਚ ਉਹਦੇ ਨਾਲ ਕੁਛ ਇਦਾਂ ਦੇ ਵੋਟਰਸ ਹੈਗੇ ਆ ਜਿਹੜੇ ਪ੍ਰਭਾਵਿਤ ਹੁੰਦੇ ਆ, ਜਿਹੜੇ ਸੁਣਨਾ ਹੀ ਚਾਹੁੰਦੇ ਆ ਕਿ ਪਾਕਿਸਤਾਨ ਨੂੰ ਤਬਾਹ ਕਰ ਦਿਓ ਜੀ। ਭਾਰਤ ਦੇ ਵਿੱਚ ਅੱਜ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹੋ ਜਿਹੇ ਲੋਕ ਰਹਿ ਜਾਂਦੇ ਆ ਜਾਂ ਪਾਏ ਜਾਂਦੇ ਆ। ਉਹ ਇਹ ਕਹਿੰਦੇ ਆ ਕਿ ਜਿੰਨਾ ਚਿਰ ਤੱਕ ਪਾਕਿਸਤਾਨ ਤਬਾਹ ਨਹੀਂ ਹੁੰਦਾ ਉਹਨਾਂ ਚਿਰ ਤੱਕ ਸਾਡਾ ਮਿਸ਼ਨ ਨਹੀਂ ਪੂਰਾ। ਉਹਨੇ ਮਿਸ਼ਨ ਬਣਾਇਆ ਹੋਇਆ ਜੀ। ਕੋਈ ਵੀ ਤਰਾਸਦੀ ਹੁੰਦੀ ਆ,
ਉਹ ਬਾਕੀ ਤਰਾਸਦੀਆਂ ਦੇ ਵਿੱਚ ਸ਼ਮੂਲੀਅਤ ਕਰਦੇ ਆ, ਪਾਕਿਸਤਾਨ ਦੇ ਵਿੱਚ ਕੋਈ ਉਹਨਾਂ ਨੂੰ ਖੁਸ਼ੀ ਚੜ੍ਹਦੀ ਆ। ਜੀ ਜਿੰਨੇ ਮਾੜੇ ਹਾਲਾਤ ਚਾਹੇ ਇਕਨੋਮਿਕਲੀ ਰੱਖ ਲਈਏ, ਰਾਜਨੀਤਿਕ ਤੌਰ ਤੇ ਰੱਖ ਲਈਏ, ਸਮਾਜਿਕ ਤੌਰ ਦੇ ਉੱਤੇ ਰੱਖ ਲਈਏ, ਜੀ ਜਿੰਨੇ ਹਾਲਾਤ ਪਾਕਿਸਤਾਨ ਦੇ ਵਿੱਚ ਹੁੰਦੇ ਆ, ਉਸ ਜਿਹੜਾ ਵਰਗ ਆ ਖਾਸ ਜਿਹੜਾ ਹੇਟ ਕਰਦਾ ਉਹਨਾਂ ਨੂੰ ਖੁਸ਼ੀ ਚੜ੍ਹਦੀ ਆ, ਉਹ ਇਹਦੀ ਇੰਜੋਏ ਕਰਦੇ ਆ। ਜੀ ਇਹਨਾਂ ਨੇ ਉਸ ਚੀਜ਼ ਦਾ ਫਾਇਦਾ ਉਠਾਇਆ, ਫਾਇਦਾ ਉਠਾ ਕੇ ਉਹਦੇ ਬਹੁਤ ਖਿਲਾਫ ਜ਼ਿਆਦਾ ਬੋਲੇ। ਪਰ ਜਦੋਂ ਦੇਖ ਲਿਆ ਕਿ ਸਾਡਾ, ਦੇਖੋ ਨੋ ਡਾਊਟ ਕਿ ਪਾਕਿਸਤਾਨ ਪਹਿਲਾਂ ਅਮਰੀਕਾ ਦੀ ਸਪੋਰਟ ਰਹੀ ਆ, ਖਾਸ ਤੌਰ ਤੇ ਠੰਡੀ ਜੰਗ ਦੀ ਜਦੋਂ ਆਪਾਂ ਗੱਲ ਕਰ ਲਈਏ, ਜਦੋਂ ਅਫਗਾਨਿਸਤਾਨ ਦੇ ਵਿੱਚ ਲੋੜ ਸੀ ਪਾਕਿਸਤਾਨ ਦੀ, ਉਹ ਯੂਜ਼ ਕਰਦੇ ਰਹੇ ਆ। ਜਦੋਂ ਉਹਨਾਂ ਨੂੰ ਲੱਗਾ ਕਿ ਹੁਣ ਸਾਡੇ ਇਹ ਕੰਮ ਦਾ ਨਹੀਂ ਰਿਹਾ, ਦੂਜਾ ਇਹ ਹੋਇਆ ਕਿ ਪਾਕਿਸਤਾਨ ਦੀ ਬਹੁਤ ਜ਼ਿਆਦਾ ਨਜ਼ਦੀਕੀ ਆ ਚਾਈਨਾ ਦੇ ਨਾਲ ਵੱਧ ਗਈ ਆ। ਪਾਕਿਸਤਾਨ ਦੇ ਨਾਲ ਹੁਣ ਅਮਰੀਕਾ ਦਾ ਉਹ ਜਿਹਾ ਪਹਿਲਾਂ ਜਿੰਨਾ ਰੁਝਾਨ ਨਹੀਂ ਰਿਹਾ, ਕੋਈ ਸਪੋਰਟ ਨਹੀਂ ਮਿਲ ਰਹੀ, ਮਹਿੰਗਾਈ ਇੰਨੀ ਜ਼ਿਆਦਾ ਪਾਕਿਸਤਾਨ ਦੇ ਵਿੱਚ ਵੱਧ ਗਈ ਆ। ਦੂਜੇ ਪਾਸੇ ਭਾਰਤ ਦੀ ਜੇ ਅਸੀਂ ਗੱਲ ਕਰ ਲਈਏ, ਚਾਈਨਾ ਨੇ ਜਿਹੜੇ ਆਪਣੇ ਦਿਖਾਤੇ ਆ, ਚਾਈਨਾ ਤੁਸੀਂ ਆ ਪਿੱਛੇ ਦੇਖਿਆ ਹੋਣਾ ਕਿ ਨੰਬਰ 1 ਦੁਨੀਆ ਦੀ ਬਣ ਗਈ ਆ ਆਰਮੀ, ਭਾਵੇਂ ਕਿ ਸਭ ਤੋਂ ਜ਼ਿਆਦਾ ਖਰਚ ਪਿਛਲੀ ਜਿਹੜੀ ਰਿਪੋਰਟ ਆ ਪਿਛਲੇ ਹਫ਼ਤੇ ਆਈ ਹੈ ਕਿ ਜਿਹੜਾ ਨੰਬਰ 1 ਉਹ ਬਣ ਗਈ ਹੈ, ਭਾਵੇਂ ਕਿ ਸਭ ਤੋਂ ਜ਼ਿਆਦਾ ਖਰਚ ਅਮਰੀਕਾ ਕਰਦਾ, ਕਿ ਦੂਜੇ ਨੰਬਰ ਦੇ ਉੱਤੇ ਆ ਫਿਰ ਵੀ। ਇਹਦਾ ਮਤਲਬ ਕੀ ਆ ਕਿ ਭਾਰਤ ਨੂੰ ਵੀ ਪਤਾ ਆ ਕਿ ਅਸੀਂ ਸਿੱਧਾ ਟੱਕਰਾ ਕਿਸੇ ਵੀ ਦੇਸ਼ ਦੇ ਨਾਲ, ਮੰਨ ਲਓ ਕਿ ਜੇ ਅਸੀਂ ਚਾਈਨਾ ਨਾਲ ਲੜਾਈ ਵੀ ਲੜ ਰਹੀ ਆ, ਜੇ ਪਾਕਿਸਤਾਨ ਵੀ ਇੱਧਰੋਂ ਹਮਲਾ ਕਰ ਦਿੰਦਾ ਤਾਂ ਅਸੀਂ ਦੋ ਫਰੰਟ ਦੇ ਉੱਤੇ ਅੱਜ ਵੀ ਇਸ ਕਾਬਲ ਨਹੀਂ ਹੈਗੇ ਕਿ ਅਸੀਂ ਲੜਾਈ ਲੜ ਸਕੀਏ। ਹੁਣ ਉਹਦੇ ਉਧਰੋਂ ਪਾਕਿਸਤਾਨ ਦੇ ਵੀ ਇਹ ਹਾਲਾਤ ਨੇ ਕਿ ਉਹ ਵੀ ਹੁਣ ਇਹ ਸਹਿ ਨਹੀਂ ਸਕਦੇ। ਇਸੇ ਕਰਕੇ ਉਧਰਲੇ ਜਿਹੜੇ ਮੁਖੀ ਆ ਉਹਨਾਂ ਦੇ ਫੌਜ ਦੇ ਬਾਜਵਾ ਸਾਹਿਬ, ਉਹਨਾਂ ਨੇ ਕਿਹਾ ਆ ਵੀ ਇਹ ਜਿਹੜੇ ਭੁੱਲ ਭੁਲੇਖੇ ਆ ਦੂਰ ਹੋਣੇ ਚਾਹੀਦੇ ਆ। ਸੰਘਰਸ਼ ਵਿਰਾਮ ਵੀ ਹੋਣ ਲੱਗ ਗਿਆ, ਜਿਹੜੇ ਪਿਛਲੇ 2 ਸਾਲਾਂ ਤੋਂ ਲਗਾਤਾਰ ਹੋ ਰਹੀ ਆ, ਕੋਈ ਨਾ ਕੋਈ ਸ਼ਹੀਦ ਹੋ ਰਿਹਾ ਆ ਫੌਜੀ, ਚਾਹੇ ਇੱਧਰ ਆ ਚਾਹੇ ਉੱਧਰ ਆ, ਤੇ ਹੁਣ ਉਹਦੇ ਉੱਤੇ ਕੋਈ ਅਸਰ ਵੀ ਨਹੀਂ ਹੋ ਰਿਹਾ, ਹੁਣ ਕੋਈ ਬਿਲਕੁਲ ਸ਼ਾਂਤੀ ਆ ਉੱਥੇ। ਪਰ ਇਹਦੇ ਪਿੱਛੇ ਕਾਰਨ ਮੰਨਿਆ ਜਾ ਰਿਹਾ, ਕਾਰਨ ਇਹ ਮੰਨਿਆ ਜਾ ਰਿਹਾ ਕਿ ਇੱਕ ਤਾਂ ਅਮਰੀਕਾ ਦਾ ਜਿਹੜਾ ਰੱਖਿਆ ਮੰਤਰੀ ਆ ਨਵਾਂ ਬਣਿਆ ਜੋ ਬਾਈਡਨ ਦਾ, ਤੇ ਉਹ ਅਫਗਾਨਿਸਤਾਨ ਵੀ ਗੇੜਾ ਮਾਰ ਗਿਆ, ਭਾਰਤ ਵਿੱਚ ਵੀ ਮਾਰ ਗਿਆ, ਤੇ ਪਾਕਿਸਤਾਨ ਨਹੀਂ ਗਿਆ। ਇਹ ਤੋਂ ਸਿੱਧਾ ਹੀ ਸਿੱਧ ਹੁੰਦਾ ਹੈ ਕਿ ਹੁਣ ਉਹ ਪਾਕਿਸਤਾਨ ਦੇ ਨਾਲ ਪਹਿਲਾਂ ਜਿੱਦੀ ਨਹੀਂ ਰੱਖਣੀ ਚਾਹੁੰਦੇ। ਦੂਜਾ ਇਹ ਹੋਇਆ ਕਿ ਜਿਹੜਾ ਸੰਯੁਕਤ ਅਰਬ ਅਮੀਰਾਤ ਆ, ਜਿਹਨੂੰ ਕਿ ਆਪਣੇ ਪੰਜਾਬੀ ਦੁਬਈ ਦੇ ਤੌਰ ਦੇ ਉੱਤੇ ਜਾਣਦੇ ਆ, ਜਦ ਕਿ ਸੰਯੁਕਤ ਅਰਬ ਅਮੀਰਾਤ ਇੱਕ ਦੇਸ਼ ਆ ਜਿਹਦਾ ਦੁਬਈ ਇੱਕ ਸ਼ਹਿਰ ਆ। ਸੰਯੁਕਤ ਅਰਬ ਅਮੀਰਾਤ ਦੇ ਬਹੁਤ ਵੱਡਾ ਯੋਗਦਾਨ ਆ ਇਸ ਭੂਮਿਕਾ ਦੇ ਵਿੱਚ, ਕਿਉਂਕਿ ਉਹਦੇ ਨਾਲ ਕੀ ਆ ਕਿ ਸਾਊਦੀ ਅਰਬ ਨਹੀਂ ਚਾਹੁੰਦਾ ਕਿ ਇਸ ਇਲਾਕੇ ਦੇ ਵਿੱਚ ਕੋਈ ਵੀ ਹੁਣ ਜੰਗ ਹੋਵੇ, ਕਿਉਂਕਿ ਸਾਊਦੀ ਅਰਬ ਇਸ ਵੇਲੇ ਹੂਤੀ ਬਾਗੀਆਂ ਤੋਂ ਬਹੁਤ ਜ਼ਿਆਦਾ ਡਰਿਆ ਹੋਇਆ, ਨਾਲ ਦੀ ਨਾਲ ਈਰਾਨ ਤੋਂ ਬਹੁਤ ਜ਼ਿਆਦਾ ਡਰਿਆ ਹੋਇਆ ਆ, ਤੇ ਈਰਾਨ ਦੇ ਨਾਲ ਹੈਂਡਲ ਕਰਨ ਦੇ ਲਈ ਉਹਨੂੰ ਭਾਰਤ ਤੇ ਪਾਕਿਸਤਾਨ ਦੋਨਾਂ ਦੀ ਜ਼ਰੂਰਤ ਆ। ਇਸ ਕਰਕੇ ਸਾਊਦੀ ਅਰਬ ਤੇ UAE ਦੋਨੋਂ ਹੀ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਆ। ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਆਈਆਂ ਆ ਉੱਥੇ ਦੀਆਂ ਆਫੀਸ਼ੀਅਲ, ਉਹਨਾਂ ਦੇ ਵਿੱਚ ਕਿਹਾ ਗਿਆ ਕਿ ਅਸੀਂ ਇਹਨਾਂ ਨੂੰ ਹੁਣ ਮਿਲਾ ਕੇ ਰੱਖਣਾ। ਹੋ ਸਕਦਾ ਹੈ ਕਿ ਉਹਨਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਆ। ਪਹਿਲਾਂ ਕਰੋਨਾ ਜਦੋਂ ਇਮਰਾਨ ਖਾਨ ਨੂੰ ਹੋਇਆ, ਉਦੋਂ ਮੋਦੀ ਨੇ ਉਹਨਾਂ ਨੂੰ ਕਿਹਾ, ਸ਼ੁਭੇਛਾਵਾਂ ਦਿੱਤੀਆਂ ਤੇ ਨਾਲ ਸਪੋਰਟ ਦੀ ਪੇਸ਼ਕਸ਼ ਕੀਤੀ ਆ। ਤੇ ਦੂਜੇ ਪਾਸੇ ਹੁਣ ਇਹਨਾਂ ਨੇ ਕਹਿ ਦਿੱਤਾ ਆ ਵੀ ਪਾਕਿਸਤਾਨ ਡੇ ਦੇ ਉੱਤੇ ਵੀ ਲੈਟਰ ਲਿਖਿਆ। ਪਾਕਿਸਤਾਨ ਡੇ ਜਿੱਦਾਂ ਕਿ ਆਪਣੇ 26 ਜਨਵਰੀ ਆ, 26 ਜਨਵਰੀ ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ 1950 ਨੂੰ, ਇਦਾਂ ਹੀ ਪਾਕਿਸਤਾਨ ਦਾ ਭਾਵੇਂ ਆਪਣਾ 1949 ਵਿੱਚ ਹੀ ਤਿਆਰ ਹੋ ਗਿਆ ਸੀ, ਪਰ ਪਾਕਿਸਤਾਨ ਦਾ ਜਿਹੜਾ ਸੰਵਿਧਾਨ ਆ 1956 ਵਿੱਚ ਆਪਣੇ ਤੋਂ ਯਾਨੀ 6 ਸਾਲ ਬਾਅਦ ਲਾਗੂ ਹੋਇਆ, ਜਿਹਦੇ ਵਿੱਚ ਕਿ ਉਹਨਾਂ ਨੇ ਡਿਕਲੇਅਰ ਕੀਤਾ ਕਿ ਅਸੀਂ ਇਸਲਾਮਿਕ ਰਿਪਬਲਿਕ ਆ, ਕੰਟਰੀ ਯਾਨੀ ਇਸਲਾਮਿਕ ਕੰਟਰੀ ਆ। ਉਹਦੇ ਤੌਰ ਦੇ ਉੱਤੇ ਉਹ ਮਨਾਉਂਦੇ ਆ, ਜਿੱਦਾਂ ਆਪਾਂ ਪਰੇਡ ਕੱਢਦੇ ਹਾਂ ਇਦਾਂ ਹੀ ਉਹ ਕੱਢਦੇ ਆ। ਉਸ ਪਰੇਡ ਦੇ ਉੱਤੇ ਜਾਂ ਉਸ ਦਿਨ ਦੇ ਉੱਤੇ ਇਹਨਾਂ ਨੇ ਸ਼ੁਭੇਛਾਵਾਂ ਭੇਜੀਆਂ। ਰਾਸ਼ਟਰਪਤੀ ਕੋਵਿੰਦ ਸਾਹਿਬ ਉਹਨਾਂ ਨੇ ਵੀ ਭੇਜੀਆਂ ਸ਼ੁਭੇਛਾਵਾਂ। ਨੋ ਡਾਊਟ ਕਿ ਇਹ ਜ਼ਰੂਰੀ ਆ, ਇਹ ਕਹਿ ਸਕਦੇ ਆ ਆਪਾਂ ਕਿ ਸ਼ਾਂਤੀ ਦੇ ਲਈ ਬਹੁਤ ਜ਼ਰੂਰੀ ਆ। ਪਰ ਨਾਲ ਦੀ ਨਾਲ ਹੁਣ ਅਸੀਂ ਜਿਹੜੀਆਂ ਪਿਛਲੀਆਂ ਗੱਲਾਂ ਕਰਦੇ ਆ ਕਿ ਤੁਸੀਂ ਲੋਕਾਂ ਨੂੰ ਤਾਂ ਇਹ ਕਿਹਾ ਸੀ ਕਿ ਅਸੀਂ ਤਬਾਹ ਕਰ ਦੇਣਾ, ਫਿਰ ਤੁਸੀਂ ਹੇਟ ਕਿਉਂ ਫੈਲਾਉਂਦੇ ਹੋ? ਜਦੋਂ ਤੁਹਾਨੂੰ ਪਤਾ ਆ ਕਿ ਹਰ ਚੀਜ਼ ਦਾ ਇਲਾਜ ਇਸ ਵੇਲੇ ਗੱਲਬਾਤ ਆ, ਹਰ ਚੀਜ਼ ਨੇ ਮੇਜ਼ ਦੇ ਉੱਤੇ, ਟੇਬਲ ਦੇ ਉੱਤੇ, ਟੇਬਲ ਟਾਕ ਦੇ ਉੱਤੇ ਆ ਕੇ ਨਿਬੜਨਾ, ਫਿਰ ਤੁਸੀਂ ਲੋਕਾਂ ਨੂੰ ਗੁੰਮਰਾਹ ਕਿਉਂ ਕਰਦੇ ਹੋ? ਲੋਕਾਂ ਦੇ ਵਿੱਚ ਨਫ਼ਰਤ ਕਿਉਂ ਭਰਦੇ ਹੋ? ਤੇ ਫਿਰ ਇਹਦਾ ਸਵਾਲ ਲੋਕਾਂ ਨੂੰ ਵੀ ਪੁੱਛਣਾ ਚਾਹੀਦਾ ਕਿ ਤੁਸੀਂ ਤਾਂ ਸਾਨੂੰ ਇਹ ਕਹਿੰਦੇ ਸੀ, ਫਿਰ ਤੁਹਾਨੂੰ ਜਦੋਂ ਪਤਾ ਆ ਕਿ ਫਿਰ ਇੰਨਾ ਜ਼ਿਆਦਾ ਤੁਸੀਂ ਡਿਫੈਂਸ ਦੇ ਉੱਤੇ ਕਿਉਂ ਖਰਚਾ ਕਰਨਾ ਪੈ ਰਿਹਾ, ਫਿਰ ਤੁਸੀਂ ਪਹਿਲਾਂ ਹੀ ਕਿਉਂ ਨਹੀਂ ਆਪਣੇ ਆਪ ਨੂੰ ਸੁਧਾਰ ਲੈਂਦੇ? ਇਹ ਕੁਝ ਕਿੱਦਾਂ ਦੇ ਕੁਐਸਚਨਸ ਆ ਜਿਹੜੇ ਕਿ ਜਨਤਾ ਨੂੰ ਵੀ ਆਪਣੇ MLA MPs ਤੋਂ ਪੁੱਛਣਾ ਪੈਣਾ। ਜਦੋਂ ਵੀ ਕੋਈ ਹੇਟ ਸਪੀਚ ਇਦਾਂ ਦੀ ਕਰਦਾ, ਖਾਸ ਤੌਰ ਤੇ BJP ਦੇ ਜਿਹੜੇ ਲੀਡਰ ਕਰਦੇ ਆ, ਉਸੇ ਵੇਲੇ ਕਾਊਂਟਰ ਕੁਐਸਚਨ ਕਰਨਾ ਪੈਣਾ ਕਿ ਅਸੀਂ ਤੁਹਾਡੇ ਨਾਲ ਬਿਲਕੁਲ ਨਹੀਂ ਸਹਿਮਤ, ਕਿ ਅਸੀਂ ਅੱਜ ਵੀ ਦੁਨੀਆ ਦੇ ਜਿਹੜੇ ਜਿੰਨੇ ਵੀ ਮੁਲਕ ਨੇ, ਲੜਾਈ ਕਿਸੇ ਵੀ ਚੀਜ਼ ਦਾ ਹੱਲ ਨਹੀਂ।
ਅਮਰੀਕਾ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਬਾਹੂਬਲੀ ਮੰਨਦਾ, ਅਫਗਾਨਿਸਤਾਨ ਦੇ ਵਿੱਚ ਫੇਲਰ ਸਾਬਤ ਹੋਇਆ, ਇਰਾਕ ਦੇ ਵਿੱਚ ਬਿਲਕੁਲ ਫੇਲਰ ਸਾਬਤ ਹੋਇਆ, ਵੀਅਤਨਾਮ ਦੀ ਗੱਲ ਕਰ ਲਓ ਫੇਲਰ ਸਾਬਤ ਹੋਇਆ। ਤੇ ਇਸ ਕਰਕੇ ਲੜਾਈਆਂ ਦੇ ਨਾਲ ਅੱਜ ਕੱਲ੍ਹ ਉਹ ਨਹੀਂ, ਉਹ ਪਹਿਲਾਂ ਵਾਲੀਆਂ ਗੱਲਾਂ ਹੁਣ ਗਈਆਂ। ਅੱਜ ਜਿਹੜੀ ਆ ਡੈਮੋਕ੍ਰੇਸੀ ਆ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕਿ ਗੱਲਬਾਤ ਦੇ ਜ਼ਰੀਏ ਸਾਰੇ ਮਸਲੇ ਆ ਉਹ ਹੱਲ ਹੋ ਸਕਦੇ ਆ। ਜੀ ਸੋ ਬਿਲਕੁਲ ਜੀ, ਗੱਲਬਾਤ ਨਾਲ ਮਸਲੇ ਤਾਂ ਕਾਫੀ ਹੱਲ ਹੋ ਸਕਦੇ ਆ, ਪਰ ਜਿੱਦਾਂ ਗੱਲ ਉਹੀ ਹੈ ਕਿ ਸਾਡੇ ਰਾਜਨੇਤਾ ਗੱਲ ਉਹੀ ਕਰਦੇ ਜਿਨ੍ਹਾਂ ਨਾਲ ਉਹਨਾਂ ਨੂੰ ਫਾਇਦਾ ਹੋਵੇ। ਜਦੋਂ ਉਹਨਾਂ ਨੂੰ ਹੇਟ ਸਪੀਚ ਨਾਲ ਫਾਇਦਾ ਹੁੰਦਾ ਉਦੋਂ ਹੇਟ ਸਪੀਚ ਫੈਲਾਉਂਦੇ, ਤੇ ਜਦੋਂ ਉਹਨਾਂ ਨੂੰ ਗੱਲਬਾਤ ਚੋਂ ਕੁਝ ਲੱਭੇ, ਕੁਝ ਦੱਸੇ, ਆਪਣਾ ਕੋਈ ਫਾਇਦਾ ਦੱਸੇ ਤਾਂ ਉਦੋਂ ਗੱਲਬਾਤ ਕਰਦੇ ਆ। ਦਲਜੀਤ ਜੀ ਮਾਰੀਏ ਹੁਣ ਚੱਕਰ ਥੋੜਾ ਜਿਹਾ ਪੰਜਾਬ ਵੱਲ, ਤੇ ਪੰਜਾਬ ਦੇ ਵਿੱਚ ਬਾਘੇ ਪੁਰਾਣੇ ਨਾਮ ਤਾਂ ਕਿਸਾਨਾਂ ਦਾ ਲਿਆ ਗਿਆ, ਪਰ 2022 ਦੀਆਂ ਜਿਹੜੀਆਂ ਇਲੈਕਸ਼ਨਾਂ ਆ ਉਹਨਾਂ ਨੂੰ ਮੁੱਖ ਰੱਖਦੇ ਹੋਏ ਆਪ ਨੇ ਰੈਲੀ ਕੀਤੀ, ਕਿੱਦਾਂ ਦੇਖਦੇ ਹੋ? ਜਵਾਬ ਤੁਸੀਂ ਦੇ ਹੀ ਦਿੱਤਾ ਕਿ ਇਹ ਅਸਲ ਦੇ ਵਿੱਚ ਕਿਸਾਨੀ ਨਾਲ ਬਹੁਤੀਆਂ ਨਾ ਹੋ ਕੇ, ਬਿਲਕੁਲ ਇਹ ਕਿਉਂਕਿ ਕਿਸਾਨੀ ਦਾ ਤਾਂ ਝੰਡਾ ਹੀ ਨਹੀਂ ਕੋਈ ਉੱਥੇ ਦਿਸਿਆ ਕਿ ਉਹਦੇ ਵਿੱਚ ਇਹ ਸੀ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਪ੍ਰਮੋਟ ਕਰਨਾ। ਕਿਉਂਕਿ ਕੁਛ ਇੱਦਾਂ ਦੇ ਸਰਵੇ ਆਏ ਆ ਪਿਛਲੇ ਦਿਨਾਂ ਦੇ ਵਿੱਚ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਕਾਫੀ ਵੱਡੀ ਗਿਣਤੀ ਦੇ ਵਿੱਚ ਸੀਟਾਂ ਜਿੱਤ ਰਹੀ ਆ। ਕੇਜਰੀਵਾਲ ਸਾਹਿਬ ਜਦੋਂ ਤੋਂ ਮਜੀਠੀਏ ਤੋਂ ਮਾਫੀ ਮੰਗੀ ਆ ਉਦੋਂ ਤੋਂ ਬਾਅਦ ਇਹਨਾਂ ਦੀ ਹਿੰਮਤ ਨਹੀਂ ਹੋਈ ਪੰਜਾਬ ਦੇ ਵਿੱਚ ਆਉਣ ਦੀ, ਕਿਉਂਕਿ ਇੰਨਾ ਜ਼ਿਆਦਾ ਵਿਰੋਧ ਸੀ। ਹੁਣ ਤਾਂ ਕਹਿ ਲਓ ਕਿ ਸਾਡੇ ਲੋਕਾਂ ਨੂੰ ਇਹ ਆਦਤ ਹੁੰਦੀ ਆ ਕਿ ਅਸੀਂ ਭੁੱਲ ਬਹੁਤ ਛੇਤੀ ਜਾਂਦੇ ਆ ਹਰ ਚੀਜ਼ਾਂ ਨੂੰ। ਜਦੋਂ ਮਜੀਠੀਏ ਨੂੰ ਪਹਿਲਾਂ ਇਹਨਾਂ ਨੇ ਵੀ ਇੱਦਾਂ ਹੀ ਭੰਡਿਆ ਸੀ, ਇਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਜੇ ਤੁਹਾਡੇ ਕੋਲ ਪ੍ਰੂਫ ਨਹੀਂ ਤੁਹਾਨੂੰ ਬੋਲਣਾ ਨਹੀਂ ਚਾਹੀਦਾ। ਫਿਰ ਉਹ ਲੋਕਾਂ ਨੇ ਇਸ ਗੱਲ ਨੂੰ ਮੰਨਿਆ ਵੀ। ਪਰ ਹੁਣ ਉਹ ਜਿਹੜਾ 2022 ਵਾਲਾ ਜਿਹੜਾ ਹੈਗਾ ਪਲੈਨਿੰਗ ਕਿ ਕਿੱਦਾਂ ਹੁਣ ਉਹ ਜਿੱਤਣੀ ਆ, ਉਹਦੇ ਲਈ ਹੁਣ ਜਿਸ ਤਰੀਕੇ ਦੇ ਨਾਲ ਲੋਕ ਇਕੱਠੇ ਹੋਏ ਆ, ਲੋਕ ਵਿਚਾਰੇ ਵੀ ਕਰਨ, ਲੋਕਾਂ ਦੇ ਕੋਲ ਹੁਣ ਆਪਸ਼ਨ ਕੋਈ ਨਹੀਂ। ਲੋਕਾਂ ਨੇ ਅਕਾਲੀ ਵੀ ਦੇਖ ਲਿਆ, ਲੋਕਾਂ ਨੇ ਹੁਣ ਕਾਂਗਰਸ ਵੀ ਦੇਖ ਰਹੇ ਆ। ਤੁਸੀਂ ਕਹਿੰਦੇ ਆਪਸ਼ਨ ਨਹੀਂ ਦਲਜੀਤ ਜੀ, ਕਾਂਗਰਸੀ ਕਹਿੰਦੇ, ਕੈਪਟਨ ਸਾਹਿਬ ਕਹਿੰਦੇ 85% ਜਿਹੜੇ ਵਾਅਦੇ ਆ ਉਹ ਪੂਰੇ ਕਰਤੇ ਆ। ਉਹ ਵਾਅਦੇ ਪੂਰੇ ਕਰ ਦਿੱਤੇ ਆ ਕਹਿਣ ਨੂੰ ਤਾਂ ਬਾਦਲ ਸਾਹਿਬ ਬਹੁਤ ਕੁਝ ਕਹਿੰਦੇ ਸੀ, ਦਾਅਵੇ ਤਾਂ ਬਹੁਤ ਹੁੰਦੇ ਆ। ਤੁਸੀਂ ਇਹਨਾਂ ਦੇ ਮੈਨੀਫੈਸਟੋ ਦੇ ਨਾਲ ਮਿਲਾਨ ਕਰਕੇ ਦੇਖੋ, ਮੈਨੀਫੈਸਟੋ ਦੇ ਵਿੱਚ ਜੋ ਜੋ ਚੀਜ਼ਾਂ ਲਿਖੀਆਂ ਕੀ ਇਹਨਾਂ ਨੇ ਪੂਰੀਆਂ ਕੀਤੀਆਂ ਇਹ ਤਾਂ ਲੋਕੀ ਦੱਸ ਸਕਦੇ, ਇਹ ਵੀ ਲੋਕੀ ਬੈਟਰ ਜਵਾਬ ਦੇ ਸਕਦੇ। ਚਲੋ ਆਪਾਂ ਤਾਂ ਇੱਥੇ ਬੈਠੇ ਆ, ਇਹ ਤਾਂ ਆਮ ਲੋਕਾਂ ਚ ਤੁਸੀਂ ਵੀ ਆਪਣੇ ਪਿੰਡਾਂ ਵਿੱਚ ਗੱਲ ਕਰਦੇ ਹੋਵੋਗੇ, ਰਿਸ਼ਤੇਦਾਰੀ ਵਿੱਚ ਗੱਲ ਕਰਦੇ ਹੋਵੋਗੇ, ਅਸੀਂ ਵੀ ਕਰਦੇ ਆ, ਤੇ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਆ ਉਹ ਵੀ ਆਪਣੇ ਮਿੱਤਰਚਾਰੇ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਗੱਲਬਾਤ ਕਰਦੇ ਹੋਣਗੇ। ਤੇ ਤੁਸੀਂ ਪੁੱਛਿਓ ਵੀ ਕਿੰਨੇ ਕੁ ਵਾਅਦੇ ਪੂਰੇ ਕੀਤੇ ਆ। ਪਰ ਇਹ ਆ ਕਿ ਜਿਹੜੇ ਬੰਦੇ ਕੋਰ ਹਾਰਟ ਤੋਂ ਹੁੰਦੇ ਆ, ਸਾਡੇ ਦਿਲ ਦੇ ਵਿੱਚ ਇੱਕ ਵਸਿਆ ਹੁੰਦਾ ਕਿ ਮੈਂ ਅਕਾਲੀ ਆ, ਮੈਂ ਕਾਂਗਰਸੀ ਆ, ਮੈਂ ਆਮ ਆਦਮੀ ਪਾਰਟੀ ਆ, ਉਹ ਫਿਰ ਇੱਕ ਕੀ ਹੁੰਦਾ ਆ ਕਿ ਸਾਡੇ ਜਿਹਨ ਦੇ ਵਿੱਚ ਇਹ ਹੁੰਦਾ, ਫਿਰ ਅਸੀਂ ਉਹਨੂੰ ਡਿਫੈਂਡ ਕਰਦੇ। ਪਰ ਜੇ ਤੁਸੀਂ ਲੌਜੀਕਲੀ ਦੇਖੋ ਕਿ ਕੀ ਪ੍ਰਾਪਤੀ ਹੋਈ ਆ, ਤਾਂ ਕਰਜ਼ਾ ਤਾਂ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਹੀ ਵੱਧ ਗਿਆ। ਜਿਹਦੀ ਮਨਪ੍ਰੀਤ ਬਾਦਲ ਨੇ ਗੱਲ ਕੀਤੀ ਸੀ ਕਿ ਅਸੀਂ ਆਪਣੇ ਖਰਚੇ ਘਟਾਵਾਂਗੇ, ਖਰਚੇ ਘਟਾ ਕੇ ਅਸੀਂ ਆਪਣੇ ਮੁਨਾਫੇ ਵਧਾਵਾਂਗੇ, ਉਹ ਤਾਂ ਜਿਸ ਮਿਆਰ ਦੇ ਨਾਲ ਅਕਾਲੀਆਂ ਦੇ ਵਿੱਚ ਕਰਜ਼ਾ ਚੜ੍ਹਦਾ ਸੀ ਉਸੇ ਮਿਆਰ ਦੇ ਵਿੱਚ ਇਸ ਗਵਰਨਮੈਂਟ ਦੇ ਵਿੱਚ ਚੜਿਆ। ਅਜੇ ਵੀ ਅਸੀਂ ਜਿਹੜੇ ਸਾਡੇ ਕਰਜ਼ੇ ਲਏ ਹੋਏ ਆ, ਅੱਜ ਵੀ ਪੰਜਾਬ ਉਹਦੀਆਂ ਕਿਸ਼ਤਾਂ ਹੀ ਲਾ ਰਿਹਾ, ਮੂਲ ਧਨ ਤਾਂ ਉੱਥੇ ਦਾ ਉੱਥੇ ਖੜਾ। ਜਿਹੜੀ ਕਿਸ਼ਤ ਜਾਨੀ ਕਰਜ਼ਾ ਵੀ ਜਿਹੜਾ ਉਹਦਾ ਵਿਆਜ ਆ ਉਹਦੇ ਲਈ ਵੀ ਲਾਉਣ ਲਈ ਸਾਨੂੰ ਕੇਸ ਲੈਣਾ ਪੈ ਰਿਹਾ। ਇਸ ਕਰਕੇ ਇਹਦਾ ਮਤਲਬ ਕੀ ਹੈ ਕਿ ਅਸੀਂ ਅਜੇ ਤੱਕ ਨੀਤੀਆਂ ਨਹੀਂ ਬਣਾ ਪਾਏ। ਦੂਜਾ ਆਮ ਆਦਮੀ ਪਾਰਟੀ ਨੂੰ ਇਹ ਜਦੋਂ ਸਵਾਲ ਕੀਤਾ ਚੀਮਾ ਸਾਹਿਬ ਜਿਹੜੇ ਕਿ ਮੁੱਖ ਹੈਗੇ ਵਿਰੋਧੀ ਧਿਰ ਦੇ ਨੇਤਾ, ਉਹਨਾਂ ਕੋਲੋਂ ਅਜੇ ਤੱਕ ਇਹ ਨਹੀਂ ਡਿਸਾਈਡ ਹੋਇਆ ਕਿ ਮੁੱਖ ਮੰਤਰੀ ਕੌਣ ਹੋਵੇਗਾ। ਅਜੇ ਤੱਕ ਇਹ ਨਹੀਂ ਡਿਸਾਈਡ, ਜਿੰਨੇ ਵੀ ਉਹਨਾਂ ਦੇ ਲੀਡਰ ਹੈਗੇ ਆ, ਇੱਕ ਭਗਵੰਤ ਮਾਨ ਨੇ, ਚਲੋ MP ਆ, ਉਹਨਾਂ ਤੋਂ ਇਲਾਵਾ ਕਿਹੜਾ ਲੀਡਰ ਹੈ ਜਿਹਨੇ ਇਦਾਂ ਦਾ ਕੋਈ ਕੰਮ ਕੀਤਾ ਹੋਵੇ ਜਿਹੜਾ ਕਿ ਲੋਕਾਂ ਦੀ ਨਜ਼ਰਾਂ ਦੇ ਵਿੱਚ ਆਇਆ ਹੋਵੇ। ਕਿਸਾਨ ਅੰਦੋਲਨ ਐਡੇ ਵੱਡੇ ਲੈਵਲ ਦੇ ਉੱਤੇ ਚੱਲਿਆ, ਉਹਦੇ ਵਿੱਚ ਕੋਈ ਇਹਨਾਂ ਦੀ ਵੱਡੀ ਪ੍ਰਾਪਤੀ ਕੋਈ ਦੱਸ ਕੇ ਦੱਸੋ। ਜਾਂ ਜਿਹੜੇ ਜਿੰਨੇ ਵੀ ਹੁਣ ਤੱਕ ਅਸੈਂਬਲੀ ਦੇ ਵਿੱਚ ਸੈਸ਼ਨ ਹੋਏ ਆ ਕਿ ਅਖਬਾਰਾਂ ਦੇ ਵਿੱਚ ਛੋਟੇ ਮੋਟੇ ਦਾ ਬਿਆਨ ਆਏ ਹੋਣਗੇ, ਪਰ ਕੋਈ ਇਦਾਂ ਦਾ ਕੋਈ ਕੰਮ ਕੀਤਾ ਹੋਵੇ ਜਿਹੜੇ ਕਿ ਲੋਕਾਂ ਦੇ ਨਜ਼ਰੀ ਚੜਿਆ ਹੋਵੇ ਕੋਈ ਲੀਡਰ। ਇੱਕ ਵੀ ਲੀਡਰ ਇਦਾਂ ਦਾ ਹੈ ਨਹੀਂ। ਬਹੁਤ ਸਾਰੇ ਜਿਹੜੇ ਲੀਡਰ ਆ ਉਹ ਆਮ ਆਦਮੀ ਪਾਰਟੀ ਛੱਡ ਕੇ ਵੀ ਚਲੇ ਗਏ। ਪਰ ਹੁਣ ਲੋਕਾਂ ਦੀ ਜਿਹੜੀ ਨਜ਼ਰ, ਜੇ ਲੋਕਾਂ ਨੂੰ ਪੁੱਛਿਆ ਜਾਵੇ ਕਿ ਚਲੋ ਇਹਨਾਂ ਨੂੰ ਮੌਕਾ ਦੇ ਦਿੰਦੇ ਆ, ਹੋ ਸਕਦਾ ਦਲਜੀਤ ਜੀ ਕੋਹੇਨੂਰ ਹੀਰੇ ਵਾਂਗੂ ਸਾਂਭ ਕੇ ਰੱਖਿਆ ਹੋਵੇ, ਐਨ ਟਾਈਮ ਤੇ ਕੱਢਣਗੇ ਅਗਲੇ, ਹੋ ਸਕਦਾ ਹੈ ਉਹਨਾਂ ਦੀ। ਇਹ ਤਾਂ ਇਹੀ ਹੋ ਗਿਆ ਨਾ ਵੀ ਜਿੱਦਾਂ ਪਾਕਟ ਦਿੱਲੀ ਤੋਂ ਹੀ ਪਹਿਲਾਂ ਹੀ ਸਾਡੀਆਂ ਪਾਰਟੀਆਂ ਚੱਲਦੀਆਂ, ਇਸ ਗੱਲ ਦੀ ਚਲੋ ਅਕਾਲੀਆਂ ਦੀ ਇਹ ਤਾਂ ਹੈ ਨਾ ਵੀ ਬਾਦਲ ਸਾਹਿਬ ਜੇ ਉਹਨਾਂ ਦੀ ਪਾਕਟ ਵਿੱਚ ਸੀ, ਘੱਟੋ ਘੱਟ ਪੰਜਾਬ ਦੀ ਪਾਕਟ ਵਿੱਚ ਸੀ। ਪਰ ਜੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ, ਦਿੱਲੀ ਤੋਂ ਆਉਂਦਾ ਵੀ ਕਿਹੜਾ ਬੰਦਾ ਸਾਡਾ ਕੀ ਹੋਊਗਾ, ਇਦਾਂ ਭਾਜਪਾ ਦਾ ਦਿੱਲੀ ਤੋਂ ਸੰਦੇਸ਼ ਆਉਂਦਾ। ਤੇ ਆਮ ਆਦਮੀ ਪਾਰਟੀ ਜਿਹੜਾ ਕਿ ਕਹਿੰਦੇ ਤਾਂ ਇਹ ਹੁੰਦੇ ਸੀ ਕਿ ਅਸੀਂ ਤੁਹਾਡੇ ਲੋਕਾਂ ਤੱਕ ਅਸੀਂ ਪਹੁੰਚਾਵਾਂਗੇ, ਲੋਕੀ ਡਿਸਾਈਡ ਕਰਨਗੇ ਕਿ ਸਾਡਾ ਲੀਡਰ ਕੌਣ ਹੋਵੇਗਾ, ਅਸੀਂ ਉਹਨੂੰ ਟਿਕਟ ਦੇਵਾਂਗੇ, ਜਿਹੜੇ ਲੋਕ ਡਿਸਾਈਡ ਕਰਨਗੇ। ਪਰ ਹੁਣ ਉਹ ਵੀ ਪਾਕਟ ਦੇ ਵਿੱਚੋਂ ਨਿਕਲਦੀਆਂ ਗੱਲਾਂ, ਇਸ ਕਰਕੇ ਲੋਕੀ ਹਤਾਸ਼ ਜ਼ਰੂਰ ਹੋਏ ਆ। ਪਰ ਅਜੇ ਵੀ ਉਮੀਦ ਆ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਕਿ ਕਿਸੇ ਜਿੱਦਾਂ 2017 ਦੇ ਵਿੱਚ ਮੁਹਿੰਮ ਜਿਹੜੀ ਚੱਲੀ ਆ, ਅਜੇ ਤੱਕ
ਕਿਉਂ ਨਹੀਂ ਬਣ ਪਾਈ ਜੀ ਲੋਕਾਂ ਨੂੰ ਇੱਕ ਸ਼ੱਕ ਹੋ ਗਈ ਆ ਜੀ ਨੋ ਡਾਊਟ ਕਿ ਇਹਨਾਂ ਦੇ ਵਿੱਚ ਪੋਜ਼ਿਟਿਵ ਪੁਆਇੰਟ ਇਹ ਜਾਂਦਾ ਵੀ ਅਜੇ ਤੱਕ ਇਹਨਾਂ ਦੇ ਕਰਪਸ਼ਨ ਦਾ ਕਿਸੇ ਦੇ ਉੱਤੇ ਦਾਗ ਨਹੀਂ ਜੀ ਕਿਸੇ ਦੇ ਉੱਤੇ ਕੋਈ ਕਰਪਸ਼ਨ ਦਾ ਅਜੇ ਤੱਕ ਇਹ ਬਹੁਤ ਵੱਡੀ ਪ੍ਰਾਪਤੀ ਤੇ ਇਹ ਵੀ ਕੋਈ ਛੋਟੀ ਮੋਟੀ ਪ੍ਰਾਪਤੀ ਨਹੀਂ ਕਿ ਅਜੇ ਤੱਕ ਇਹਨਾਂ ਦੇ ਉੱਤੇ ਪਰ ਫਿਰ ਦੂਜਾ ਅਸੀਂ ਗੱਲ ਲਾ ਦਿੰਦੇ ਆ ਹੋ ਸਕਦਾ ਕਿ ਜੇ ਇਹਨਾਂ ਦੇ ਕੋਲ ਕੱਲ੍ਹ ਨੂੰ ਸਰਕਾਰ ਆਉਂਦੀ ਆ ਅਜੇ ਤੱਕ ਤਾਂ ਇਹ ਵਿਰੋਧੀ ਧਿਰ ਦੇ ਵਿੱਚ ਆ ਨਾ ਇਸ ਕਰਕੇ ਦਾਗ ਸ਼ਾਇਦ ਹੈ ਨਹੀਂ ਜੇ ਸਰਕਾਰ ਆਉਂਦੀ ਆ ਫਿਰ ਉਸ ਵੇਲੇ ਆਪਾਂ ਦੇਖਦੇ ਆ ਪਰ ਹੁਣ ਇਹ ਲੋਕਾਂ ਨੇ ਡਿਸਾਈਡ ਕਰਨਾ ਕਿ ਅਸੀਂ ਕਿਹਨੂੰ ਕਰਨਾ ਕਿਉਂਕਿ ਅਮਰਿੰਦਰ ਸਿੰਘ ਹੁਣਾਂ ਨੇ ਕਹਿ ਦਿੱਤਾ ਵੀ ਜਿੰਨਾ ਕੇਜਰੀਵਾਲ ਸਾਹਿਬ ਹੁਣਾਂ ਨੇ ਬੋਲਿਆ ਉਹ ਸਾਰਾ ਝੂਠ ਦਾ ਪਲੰਦਾ ਸੀ ਹੁਣ ਕਿਹੜਾ ਸੱਚ ਬੋਲਦਾ ਇਹ 2022 ਚ ਪਤਾ ਲੱਗ ਜਾਣਾ ਉਹ ਕਹਿੰਦੇ ਕੇਜਰੀਵਾਲ ਸਾਹਿਬ ਝੂਠੇ ਆ ਝੂਠ ਬੋਲ ਰਹੇ ਝੂਠ ਦਾ ਪਲੰਦਾ ਆ ਮੈਂ ਦੇਖੋ ਜੋ ਗੱਲ ਕੀਤੀ ਸੀ ਮੈਂ 85% ਵਾਅਦੇ ਪੂਰੇ ਕਰਤੇ ਉਹ ਮੇਰੇ ਖਿਆਲ ਜਿਹੜੇ ਸੁਖਬੀਰ ਬਾਦਲ ਹੁਣੀ ਕਹਿੰਦੇ ਹੁੰਦੇ ਮੰਗਲ ਗ੍ਰਹਿ ਤੇ ਜਾ ਕੇ ਮੀਟਿੰਗ ਕਰਨੀ ਜਿਹੜੇ ਉੱਥੋਂ ਦੇ ਲੋਕ ਰਹਿੰਦੇ ਉਹਨਾਂ ਦੇ ਲਈ ਸ਼ਾਇਦ 85% ਕਿਉਂਕਿ ਪੰਜਾਬ ਦੇ ਜੇ ਮਸਲਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਸਲੇ ਤਾਂ ਅੱਜ ਵੀ ਉਦਾਂ ਹੀ ਖੜੇ ਆ ਪਰ 2022 ਦੀ ਜਿਹੜੀ ਇਲੈਕਸ਼ਨ ਆ ਉਹਨੂੰ ਵੇਖ ਕੇ ਮੈਨੀਫੈਸਟੋ ਤੇ ਕੰਮ ਹਰੇਕ ਨੇ ਕਰਨਾ ਸ਼ੁਰੂ ਕਰਤਾ ਨਹੀਂ ਦੇਖੋ 85% ਜਿਹੜੇ ਦਾਅਵੇ ਕਹਿੰਦੇ ਆ ਉਹਦੇ ਵਿੱਚ ਲੋਕਾਂ ਨੇ ਤਾਂ 85% ਮੰਗ ਹੀ ਨਹੀਂ ਰੱਖੀ ਨਹੀਂ ਸੀ ਲੋਕਾਂ ਦੀ 2017 ਵਿੱਚ ਮੰਗ ਸੀ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਬਿਲਕੁਲ ਉਹ ਸਭ ਤੋਂ ਅਹਿਮ ਪਾਰਟ ਸੀ ਜਿਹੜਾ ਨੰਬਰ 1 ਲੋਕਾਂ ਨੇ 85% ਮੰਗ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਮੰਗਾਂ ਰੱਖੀਆਂ ਸੀ 85% ਲੋਕਾਂ ਦੀ ਵੱਡੀ ਮੰਗ ਸੀ ਕਿ ਬਰਗਾੜੀ ਕਾਂਡ ਦੇ ਜਿੰਨੇ ਦੋਸ਼ੀ ਆ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਆ ਉਹ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਲੋਕਾਂ ਅੱਗੇ ਨਸ਼ਰ ਕੀਤੀ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਦੇ ਲਈ ਇਹਨਾਂ ਨੇ ਕਮਿਸ਼ਨ ਵੀ ਬਣਾਈ ਕਮਿਸ਼ਨਾਂ ਦੀ ਰਿਪੋਰਟ ਵੀ ਇਹ ਕਹਿੰਦੀ ਆ ਵੀ ਫਲਾਨਾ ਬੰਦਾ ਦੋਸ਼ੀ ਆ ਬਿਲਕੁਲ ਫਿਰ ਅਜੇ ਤੱਕ ਉਹ ਕਿਉਂ ਨਹੀਂ ਜੇਲ੍ਹ ਦੇ ਵਿੱਚ ਗਏ ਤੇ ਦੂਜੀ ਵੱਡੀ ਜਿਹੜੀ ਦੋ ਹੀ ਵਾਅਦੇ ਸੀ ਬਾਕੀ ਜਿਹੜੇ ਵਾਅਦੇ ਆ ਉਹ ਤਾਂ ਇਹਨਾਂ ਨੇ ਪਤਾ ਨਹੀਂ ਕਿਉਂ ਮੋਬਾਈਲ ਫੋਨ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਕਿਸੇ ਬੰਦੇ ਨੇ ਕਿਹਾ ਵੀ ਸਾਨੂੰ ਮੋਬਾਈਲ ਫੋਨ ਦਿਓ ਉਹ ਤਾਂ ਵਾਅਦੇ ਕਿਹੜੇ ਕੀਤੇ ਵਾਅਦੇ ਤਾਂ ਮੰਗਾਂ ਤਾਂ ਦੋ ਸੀ ਦੂਜੀ ਮੰਗ ਸੀ ਨਸ਼ਿਆਂ ਦੀ ਕਿ ਜਿਸ ਵੇਲੇ ਮਜੀਠੀਆ ਸਾਹਿਬ ਦਾ ਨਾਂ ਐਨ ਸਿਖਰਲੇ ਉੱਤੇ ਹੁੰਦਾ ਸੀ ਤੇ ਉਹਦੇ ਲਈ ਕੇਜਰੀਵਾਲ ਜਿਹੜੇ ਕਿ ਬੋਲ ਕੇ ਗਏ ਆ ਕਿ ਅਸੀਂ ਜਿਹੜਾ ਇਹਨੂੰ ਗ੍ਰਿਫਤਾਰ ਕਰਨਾ ਅਸੀਂ ਇਹਨੂੰ ਜੇਲ੍ਹ ਦੇ ਵਿੱਚ ਸਿੱਟਣਾ ਤੇ ਉਹੀ ਮਜੀਠੀਆ ਤਾਂ ਅਜੇ ਵੀ ਲਲਕਾਰਦਾ ਫਿਰਦਾ ਅਜੇ ਤੱਕ ਜਿੱਦਾਂ ਹੁਣ ਤੁਸੀਂ ਕਹਿੰਦੇ 85 ਤਾਂ ਜੀ ਦਾਅਵੇ ਪੂਰੇ ਕੀਤੇ ਆ ਇਹਨਾਂ ਨੇ ਤਾਂ ਮਹਾਰਾਜ ਦੀ ਸਹੁੰ ਖਾਧੀ ਸੀ ਬਿਲਕੁਲ ਇਹਨਾਂ ਨੇ ਗੁਟਕਾ ਸਾਹਿਬ ਨੂੰ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਤਖਤ ਸਾਹਿਬ ਵੱਲ ਨੂੰ ਮੱਥਾ ਕਰਕੇ ਕਿਹਾ ਸੀ ਵੀ ਮੈਂ ਤਾਂ 2 ਹਫ਼ਤੇ ਹੁਣ ਕਹਿੰਦੇ ਜੀ ਨਹੀਂ ਮੈਂ ਸਾਰੇ ਨਹੀਂ ਸੀ ਨਸ਼ੇ ਕਿਹਾ ਵੀ ਖਤਮ ਕਰ ਦੇਣੇ ਆ ਥੋੜੇ ਪੱਧਰ ਤੱਕ ਕਹਿ ਸੀ ਪਰ ਲੋਕੀ ਇਹ ਗੱਲਾਂ ਜਾਣਦੇ ਨੇ ਲੋਕੀ ਇਹ ਗੱਲਾਂ ਦੇ ਨਾਲ ਸੰਤੁਸ਼ਟ ਹੋਣ ਵਾਲੇ ਨਹੀਂ ਜੋ ਇਹ ਕਹਿੰਦੇ ਇਹ ਦਲਜੀਤ ਜੀ ਸਹੁੰ ਦੀ ਇੰਨੀ ਫਿਕਰ ਹੋਵੇ ਸਹੁੰ ਤੇ ਮੈਨੂੰ ਲੱਗਦਾ ਸਾਡੇ ਜਿਹੜੇ ਨੇਤਾ ਉਹ ਪਤਾ ਨਹੀਂ ਦਿਨ 'ਚ ਕਿੰਨੀਆਂ ਖਾਂਦੇ ਜੇ ਹਰੇਕ ਸਹੁੰ ਦੀ ਪਰਵਾਹ ਕਰਨਗੇ ਫਿਰ ਤਾਂ ਕੰਮ ਜਿਹੜਾ ਉਹਨਾਂ ਲਈ ਥੋੜਾ ਔਖਾ ਹੋ ਜਾਣਾ ਆ ਤੇ ਦਲਜੀਤ ਜੀ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਮੁਕੰਮਲ ਹੋ ਚੱਲਿਆ ਪਰ ਜਾਂਦੇ ਮੈਂ ਕਰੋਨਾ ਵਾਇਰਸ ਦੀ ਗੱਲ ਜ਼ਰੂਰ ਕਰਨੀ ਚਾਹੂੰਗਾ ਕਿਉਂਕਿ ਕਰੋਨਾ ਵਾਇਰਸ ਦਾ ਇੱਕ ਵਾਰੀ ਜਿਹੜੇ ਹਾਲਾਤ ਆ ਫਿਰ ਕਾਫੀ ਔਖੇ ਹੋ ਰਹੇ ਆ ਪੰਜਾਬ ਦੇ ਵਿੱਚ ਪੂਰੇ ਬਲਕਿ ਹਿੰਦੁਸਤਾਨ ਦੇ ਵਿੱਚ ਕਰੋਨਾ ਵਾਇਰਸ ਦੁਬਾਰਾ ਕਾਫੀ ਤੇਜ਼ੀ ਨਾਲ ਵੱਧ ਰਿਹਾ ਆ ਜੇ ਪੰਜਾਬ ਦੀ ਗੱਲ ਕਰੀਏ ਤਾਂ ਕੱਲ ਇੱਕ ਦਿਨ ਦੇ ਵਿੱਚ 2200 ਤੋਂ ਵੱਧ ਕੇਸ ਆ ਗਏ ਤੇ 50 ਤੋਂ ਵੱਧ ਮੌਤਾਂ ਪੰਜਾਬ ਦੇ ਵਿੱਚ ਹੋ ਗਈਆਂ ਇਹ ਕਿੱਦਾਂ ਦੇਖਦੇ ਹੋ ਤੁਸੀਂ ਕਰੋਨਾ ਵਾਇਰਸ ਦੀ ਨਾਲ ਵੈਕਸੀਨ ਦੀ ਵੀ ਗੱਲ ਚੱਲਦੀ ਹੈ ਪਰ ਫਿਰ ਵੀ ਇੰਨੀ ਰਫ਼ਤਾਰ ਨਾਲ ਵਧਣਾ ਇਹਨੂੰ ਕਿੱਦਾਂ ਦੇਖਦੇ ਹੋ ਵੈਕਸੀਨ ਦਾ ਇਹ ਕਾਰਨ ਹੈ ਅਜੇ ਤੱਕ ਜਿਹੜੀ ਫਰੰਟ ਸਟਾਫ ਆ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਜਾਂ ਜਿਹੜੇ 65 ਸਾਲ ਤੋਂ ਉੱਪਰ ਦੇ ਹੈਗੇ ਭਾਵੇਂ ਕਿ ਹੁਣ 1 ਅਪ੍ਰੈਲ ਤੋਂ ਜਿਹੜਾ ਮੈਂ ਹੁਣੇ ਦੇਖਦਾ ਕੋਈ ਕੁਝ ਘੰਟੇ ਪਹਿਲਾਂ ਹੀ ਹੈਲਥ ਡਿਪਾਰਟਮੈਂਟ ਇੰਡੀਆ ਦਾ ਆਇਆ ਤੇ ਬਿਆਨ ਕਿ ਜਿਹੜੇ 45 ਸਾਲ ਤੋਂ ਹੁਣ ਉੱਪਰ ਆ 1 ਅਪ੍ਰੈਲ ਤੋਂ ਉਹਨਾਂ ਦੇ ਵੀ ਟੀਕੇ ਲੱਗਣੇ ਸ਼ੁਰੂ ਹੋਣੇ ਆ ਪਰ ਜਿਹੜਾ ਹੁਣ ਇਹ ਆਇਆ ਆ ਇਹ ਜਿਹੜੇ ਕੁਝ ਕੁ ਦਿਨਾਂ ਤੋਂ ਬਹੁਤ ਜ਼ਿਆਦਾ ਵਧਣੇ ਸ਼ੁਰੂ ਹੋਏ ਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਕਰੋਨਾ ਵਾਇਰਸ ਆ ਇਹ ਇੰਗਲੈਂਡ ਦੇ ਵਿੱਚ ਜਿਹੜਾ ਪਾਇਆ ਗਿਆ ਸੀ ਕਰੋਨਾ ਉਸ ਨਸਲ ਦਾ ਆ ਉਸ ਕਿਸਮ ਦਾ ਆ ਉਹ ਜਿਹੜਾ ਇਹ ਕਿਸਮ ਕਹਿੰਦੇ ਆ ਕਿ 70% ਵੱਧ ਗਤੀ ਦੇ ਨਾਲ ਦੂਜੇ ਨਾਲੋਂ ਫੈਲਦਾ ਇਹੀ ਕਾਰਨ ਹੈ ਕਿ ਇੱਕਦਮ ਹੀ ਬਹੁਤ ਜ਼ਿਆਦਾ ਕੇਸ ਸਾਹਮਣੇ ਆਏ ਆ ਬਿਲਕੁਲ ਤੇ ਪਰ ਅਸੀਂ ਆਸ ਕਰਦੇ ਆ ਕਿ ਇਹ ਜਿਹੜਾ ਕਰੋਨਾ ਆ ਇਹ ਕੋਈ ਬਹੁਤੇ ਜਾਨੀ ਨੁਕਸਾਨ ਨਾ ਕਰੇ ਪਰ ਬਹੁਤ ਸਾਰੀਆਂ ਮੰਦਭਾਗੀ ਘਟਨਾਵਾਂ ਸਾਨੂੰ ਦੇਖਣ ਨੂੰ ਮਿਲੀਆਂ ਪਿਛਲੇ ਦਿਨਾਂ ਦੇ ਵਿੱਚ ਤੇ ਸਰਕਾਰ ਨੋ ਡਾਊਟ ਕਿ ਸੁਚੇਤ ਹੈ ਇਸ ਮਾਮਲੇ ਦੇ ਉੱਤੇ ਸੈਂਟਰ ਸਰਕਾਰ ਵੀ ਤੇ ਸਟੇਟ ਦੀ ਗਵਰਨਮੈਂਟ ਵੀ ਪਰ ਬਹੁਤ ਵੱਡੀ ਆਬਾਦੀ ਆ ਇਸ ਕਰਕੇ ਲੋਕਾਂ ਨੂੰ ਵੀ ਥੋੜਾ ਬਹੁਤਾ ਸੁਚੇਤ ਹੋਣਾ ਪੈਣਾ ਕਿ ਜੇ ਤੁਹਾਨੂੰ ਕੋਈ ਇਦਾਂ ਦੇ ਸਿੰਪਟਮ ਲੱਗਦੇ ਆ ਜਿਸ ਤਰੀਕੇ ਨਾਲ ਦਲਜੀਤ ਜੀ ਜਿਹੜੀਆਂ ਚੋਣਾਂ ਦੀਆਂ ਰੈਲੀਆਂ ਹੋ ਰਹੀਆਂ ਬੰਗਾਲ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਸੈਂਟਰ ਸਰਕਾਰ ਸੁਹਿਰਦ ਹੈ ਨਹੀਂ ਦੇਖੋ ਜਦੋਂ ਤਾਂ ਗੱਲ ਹੁੰਦੀ ਆ ਰੈਲੀਸ ਦੀ ਉਸ ਦਿਨ ਨਹੀਂ ਇਹਨਾਂ ਨੂੰ ਯਾਦ ਹੁੰਦਾ ਜਿਹਦਾ ਵਿਰੋਧੀ ਵਾਲਾ ਕਰਦਾ ਕੋਈ ਜਿਵੇਂ ਕਿ ਹੁਣ ਆਪਨੇ ਕੀਤੀ ਇਹਨਾਂ ਨੇ ਪਹਿਲਾਂ ਇੰਸਟਰਕਸ਼ਨਾਂ ਦੇਤੀਆਂ ਜੀ ਪਹਿਲਾਂ ਸਾਡਾ 48 ਘੰਟੇ ਪਹਿਲਾਂ
ਜਿਹੜਾ ਟੈਸਟ ਆ ਹੋਣਾ ਪੈਣਾ ਆ, ਜਿਵੇਂ ਕਿ ਇਦਾਂ 에ਅਰਲਾਈਨਸ ਵਾਲੇ ਕਰਦੇ ਆ ਜੀ। ਤੇ ਪਰ ਜਦੋਂ ਇਹਨਾਂ ਦੀ ਆਪਣੀਆਂ ਹੁੰਦੀਆਂ ਉਸ ਵੇਲੇ ਸਾਰੇ ਪ੍ਰੋਟੋਕੋਲ ਜਿਹੜੇ ਆ ਛਿੱਕੇ ਟੰਗ ਦਿੱਤੇ ਜਾਂਦੇ ਆ। ਇਹੀ ਕਾਰਨ ਹੈ ਕਿ ਜਿਹੜੇ ਜਨਵਰੀ ਮਹੀਨੇ ਦੇ ਵਿੱਚ ਬਿਲਕੁਲ ਡਿਕਲਾਈਨ ਦੇ ਵਿੱਚ ਚਲੇ ਗਏ ਸੀ ਜੀ ਕੇਸ, ਉਹ ਦੁਬਾਰਾ ਆਉਣ ਦਾ ਕਾਰਨ ਵੀ ਇਹੀ ਹੈ ਕਿ ਜਦੋਂ ਤੁਸੀਂ ਅਣਗਹਿਲੀ ਕਰਦੇ ਹੋ, ਜਦੋਂ ਤੁਸੀਂ ਆਪਣੇ ਮਫਾਦਾਂ ਦੇ ਲਈ ਕਿਸੇ ਚੀਜ਼ ਦੇ ਨਾਲ ਖਿਲਵਾੜ ਕਰਦੇ ਹੋ, ਇਹ ਫਿਰ ਇਸੇ ਤਰੀਕੇ ਦੇ ਨਾਲ ਵੱਧਦਾ ਕਿ ਕਿਉਂਕਿ ਕਰੋਨਾ ਨੇ ਇਹ ਨਹੀਂ ਦੇਖਣਾ ਕਿ ਇਹ ਸੱਤਾਧਾਰੀ ਧਿਰ ਜਾਂ ਵਿਰੋਧੀ ਧਿਰ ਆ, ਉਹਨੇ ਤਾਂ ਆਪਣਾ ਕੰਮ ਕਰਨਾ, ਉਹਨੇ ਕਰਨਾ ਹੀ ਆ। ਇਸ ਕਰਕੇ ਲੋਕਾਂ ਨੂੰ ਵੀ ਸੁਚੇਤ ਇਸ ਮਾਮਲੇ 'ਚ ਹੋਣਾ ਪੈਣਾ ਕਿ ਜਿਹੜੀਆਂ ਰੈਲੀਜ਼ ਤੁਸੀਂ ਕਰਦੇ ਹੋ, ਨੋ ਡਾਊਟ ਇਹਦੇ ਬਹੁਤ ਵੱਡੇ ਕਾਰਨ ਵੀ ਹੁੰਦੇ ਆ, ਤੁਹਾਡੀ ਸ਼ਰਧਾ ਵੀ ਜੁੜੀ ਹੁੰਦੀ ਆ ਜਾਂ ਤੁਹਾਡੀਆਂ ਲੋੜਾਂ ਵੀ ਹੁੰਦੀਆਂ, ਪਰ ਤੁਸੀਂ ਨਾਲ ਦੀ ਨਾਲ ਆਪਣਾ ਵੀ ਤੇ ਨਾਲ ਦੇ ਜਿਹੜੇ ਤੁਹਾਡੇ ਸਾਥੀ ਆ, ਤੁਹਾਡੇ ਰਿਸ਼ਤੇਦਾਰ ਆ, ਉਹਨਾਂ ਦਾ ਵੀ ਧਿਆਨ ਰੱਖੋ, ਆਪਣਾ ਟੈਸਟ ਕਰਵਾਓ ਤੇ ਤਾਂ ਕਿ ਜੇ ਲੋੜ ਪਵੇ ਤਾਂ ਤੁਸੀਂ ਜਿਹੜਾ ਉਹ ਵੈਕਸੀਨ ਆ ਉਹ ਕਰਵਾਓ। ਬਿਲਕੁਲ। ਸੋ ਬਿਲਕੁਲ ਦੋਸਤੋ, ਸੁਚੇਤ ਰਹਿਣ ਦੀ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਇੱਕ ਵਾਰ ਫਿਰ ਤੋਂ ਬੇਸ਼ੱਕ ਇਸ ਤੋਂ ਡਰਨ ਦੀ ਜਾਂ ਹੌਸਲਾ ਛੱਡਣ ਦੀ ਲੋੜ ਨਹੀਂ, ਪਰ ਸੁਚੇਤ ਰਹਿਣ ਦੀ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਜਿਸ ਤਰੀਕੇ ਨਾਲ ਇਹਨੇ ਦੁਬਾਰਾ ਰਫ਼ਤਾਰ ਫੜੀ ਆ, ਉਹ ਸਾਨੂੰ ਸੋਚਣ ਤੇ ਮਜਬੂਰ ਕਰਦਾ ਕਿ ਅਸੀਂ ਕਿਤੇ ਨਾ ਕਿਤੇ ਪਛੜ ਰਹੇ ਹਾਂ। ਇਹਦੇ ਵਿੱਚ ਸਾਨੂੰ ਸੋਚਣਾ ਪੈਣਾ, ਜਿਹੜੀਆਂ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਸਾਨੂੰ WHO ਵੱਲੋਂ ਜਾਂ ਸਾਡੀਆਂ ਸਰਕਾਰਾਂ ਵੱਲੋਂ, ਉਹਨਾਂ ਨੂੰ ਫੋਲੋ ਕਰਕੇ ਹੀ ਅਸੀਂ ਆਪਣੇ ਤੇ ਆਪਣੇ ਪਰਿਵਾਰ ਦਾ ਜਿਹੜਾ ਖਿਆਲ ਆ ਉਹ ਰੱਖ ਸਕਦੇ ਹਾਂ, ਸਾਨੂੰ ਰੱਖਣਾ ਚਾਹੀਦਾ। ਸੋ ਦਲਜੀਤ ਜੀ, ਤੁਸੀਂ ਆਏ, ਇਹ ਜਿਹੜੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ, ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਤੁਸੀਂ ਆਪਣੇ ਦੋਸਤਾਂ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਅੱਗੇ ਤੋਂ ਅੱਗੇ। ਤੇ ਨਾਲ ਦੀ ਨਾਲ ਇਹ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਸ਼ਾਮਾਂ ਨੂੰ 7 ਵਜੇ ਲੈ ਕੇ ਆਉਂਦੇ ਹਾਂ। ਆਪਣੇ ਵਿਚਾਰਾਂ ਨਾਲ, ਆਪਣੀਆਂ ਟਿੱਪਣੀਆਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਜ਼ਰੂਰ ਕਰਿਆ ਕਰੋ, ਤੇ ਜੇ ਇਸ ਪ੍ਰੋਗਰਾਮ ਦੀ ਫੀਡਬੈਕ ਵੀ ਸਾਡੇ ਤੱਕ ਜ਼ਰੂਰ ਪਹੁੰਚਾਇਓ, ਤਾਂ ਜੋ ਅਸੀਂ ਪ੍ਰੋਗਰਾਮ ਨੂੰ ਹੋਰ ਜਿਹੜੀਆਂ ਸਾਡੀਆਂ ਤਰੁੱਟੀਆਂ ਦੂਰ ਕਰਕੇ ਵਧੀਆ ਕਰਕੇ ਤੁਹਾਡੇ ਤੱਕ ਲੈ ਕੇ ਪਹੁੰਚ ਸਕੀਏ। ਨਾਲ ਦੀ ਨਾਲ ਸਾਡਾ ਫੇਸਬੁੱਕ ਪੇਜ, ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਜੋ ਹਰ ਪ੍ਰੋਗਰਾਮ ਤੁਹਾਡੇ ਤੱਕ ਜਿਹੜਾ ਹੈ ਉਹ ਸਾਡਾ ਪਹੁੰਚ ਸਕੇ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫ਼ਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।